ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਜਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਜ਼ ਬੇਕਰਸਫੀਲਡ ਤੋਂ, ਅਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ। ਆਇਲ ਚੇਂਜ ਦਾ ਕੰਮ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ। ਟਰੱਕ ਟ੍ਰੇਲਰ ਰਿਪੇਅਰ ਜਿਹੜੀ ਉਹ ਕਰਵਾਉਣੀ ਹੋਵੇ ਜਾਂ ਨਵੇਂ ਪੁਰਾਣੇ ਟਾਇਰ ਤੁਸੀਂ ਖਰੀਦਣੇ ਹੋਣ ਤਾਂ ਜ਼ਰੂਰ ਇਹਨਾਂ ਨੂੰ ਸੰਪਰਕ ਕਰੋ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾ ਨੈਲਾ ਵਿੱਚ ਅਤੇ ਮੰਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ ਨਿੰਮਾ ਸਹੋਤਾ ਹੋਣਾ ਨੂੰ 209-277 1013 2092771013 ਦੇ ਉੱਤੇ। ਮਿੰਟੂ ਗੁਰਸੇਰੇ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲੀ ਖਬਰ ਦੇ ਵਿੱਚ ਵੀ ਵੇਲੇ ਤੋਂ ਪਹਿਲਾਂ ਕਹਿੰਦੇ ਚੋਣ ਹੋਣ ਦੀਆਂ ਚਰਚਾਵਾਂ ਦਰਮਿਆਨ ਕਾਂਗਰਸ ਨੇ ਅੰਦਰ ਖਾਤੇ ਵਿੱਢੀ ਤਿਆਰੀ। ਦੇਖੋ, ਇਹ ਰੌਲਾ ਕਾਫੀ ਲੰਮੇ ਸਮੇਂ ਤੋਂ ਪੈਂਦਾ ਪਿਆ ਸੀ, ਪਰ ਪਿੱਛੇ ਜੀ ਰਾਸ਼ਟਰਪਤੀ ਨੇ ਜਿਹੜਾ ਬਜਟ ਤੋਂ ਪਹਿਲਾਂ ਭਾਸ਼ਣ ਕੀਤਾ, ਉਹਦੇ 'ਚ ਜਿਸ ਤਰੀਕੇ ਨਾਲ ਰਾਸ਼ਟਰਪਤੀ ਨੇ ਇਸ ਮੁੱਦੇ ਨੂੰ ਚੁੱਕਿਆ, ਲੋਕਾਂ ਦੇ ਕੰਨ ਖੜੇ ਹੋ ਗਏ ਕਿ ਹੋ ਸਕਦਾ ਕਿ ਵੇਲੇ ਤੋਂ ਪਹਿਲਾਂ ਇਲੈਕਸ਼ਨ ਹੋ ਜਾਣ, ਤੇ ਹੋ ਸਕਦਾ ਇਹ ਵੀ ਹੋਵੇ ਕਿ ਵਿਧਾਨ ਸਭਾ ਦੀਆਂ ਚੋਣਾਂ ਤੇ ਲੋਕ ਸਭਾ ਦੀਆਂ ਚੋਣਾਂ ਇਕੱਠੀਆਂ ਚੱਲ ਪੈਣ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਵੀ, ਜਿਹੜਾ ਕਿ ਪਹਿਲਾਂ ਹੀ ਇਸ ਮੁੱਦੇ ਨੂੰ ਬਹੁਤ ਵਾਰੀ ਉਭਾਰ ਚੁੱਕਾ, ਉਹਨੇ ਵੀ ਇਸ ਗੱਲ ਤੇ ਸਹਿਮਤੀ ਜਤਾਈ। ਫਿਰ ਉੱਥੋਂ ਬਹਿਸ ਚੱਲ ਪਈ ਬੜੇ ਵੱਡੇ ਪੱਧਰ ਤੇ ਕਿ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਸੰਭਾਵਨਾ ਹੈ ਕਿ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਇਕੱਠੀਆਂ ਕਰਵਾ ਲਈਆਂ ਜਾਣ। ਤਾਂ ਇਸੇ ਦਰਮਿਆਨ ਜਿਹੜੀ ਇਹ ਕਨਸੋ ਚੱਲਦੀ ਪਈ ਸੀ, ਇਸ ਤਰ੍ਹਾਂ ਦੀ ਇੱਕ ਚਰਚਾ ਚੱਲਦੀ ਪਈ ਸੀ, ਇਸੇ ਦਰਮਿਆਨ ਹੁਣ ਕਾਂਗਰਸ ਵਾਲੇ ਆ ਜਿਹੜੇ ਦੱਸਦੇ ਆ ਕਿ ਉਹ ਅੰਦਰ ਖਾਤੇ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਵਕਤੋਂ ਪਹਿਲਾਂ ਹੀ ਆ ਸਕਦੀਆਂ, ਉਹਦੇ ਲਈ ਤਿਆਰੀ ਕਰਨ ਲੱਗ ਪਏ ਆ ਜੀ। ਔਰ ਇਹਨਾਂ ਦੀ ਜਿਹੜੀ ਹਾਈ ਕਮਾਂਡ ਆ ਉਹ ਇਸ ਤਰ੍ਹਾਂ ਦੀ ਅੰਦਰੂਨੀ ਸਰਗਰਮੀ ਵਿੱਚ ਬੈਠੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜਾ ਬਜਟ ਦਾ ਪਹਿਲਾ ਸੈਸ਼ਨ ਖਤਮ ਹੋਣਾ, ਕਿਉਂਕਿ ਬਜਟ 1 ਫਰਵਰੀ ਨੂੰ ਯਾਨੀ ਕੱਲ੍ਹ ਨੂੰ ਇੱਥੇ ਪੇਸ਼ ਹੋ ਜਾਣਾ, ਉਸ ਤੋਂ ਬਾਅਦ ਮਾਰਚ ਦੇ ਵਿੱਚ ਫਿਰ ਚਰਚਾ ਹੋਏਗੀ। ਤਾਂ ਇਹ ਕਹਿੰਦੇ ਆ ਕਿ ਦੇਖੋ, ਜਿਹੜਾ ਬਜਟ ਦਾ ਪਹਿਲਾ ਸੈਸ਼ਨ ਖਤਮ ਹੋਣਾ, ਤਾਂ ਇਹਦੇ ਪੜਾਅ ਖਤਮ ਹੋਣ ਤੋਂ ਬਾਅਦ ਅਸੀਂ ਇੱਕ ਜਿਹੜਾ ਪਲੈਨਰੀ ਸੈਸ਼ਨ ਬੁਲਾਉਣੇ ਹੁੰਦੇ ਆ, ਉਹ ਪਲੈਨਰੀ ਸੈਸ਼ਨ ਬੁਲਾ ਲਿਆ ਜਾਵੇ। ਔਰ ਇਹਨਾਂ ਦਾ ਜਿਹੜਾ ਪਲੈਨਰੀ ਸੈਸ਼ਨ ਹੁੰਦਾ, ਉਹਦੇ 'ਚੋਂ ਸਾਰੇ ਦੇਸ਼ ਦੇ ਜਿਹੜੇ ਇਹਨਾਂ ਦੇ ਡੈਲੀਗੇਟ ਹੁੰਦੇ ਆ, ਉਹ ਆ ਕੇ ਪਾਰਟੀਸਪੇਟ ਕਰਦੇ ਆ ਜੀ। ਤਾਂ ਇਹ ਸਮਝਿਆ ਜਾ ਸਕਦਾ ਕਿ ਕਾਂਗਰਸ ਅੰਦਰ ਖਾਤੇ ਆਪਣੀ ਤਿਆਰੀ ਹੈ ਜਿਹੜੀ ਉਹ ਵਿੱਢ ਚੁੱਕੀ ਹੈ ਜਾਂ ਵਿੱਢਣ ਜਾ ਰਹੀ ਹੈ। ਹੁਣ ਇਹ ਨਹੀਂ ਪਤਾ ਕਿ ਇਹ ਚੋਣਾਂ ਇਕੱਠੀਆਂ ਹੋਣਗੀਆਂ ਜਾਂ ਨਹੀਂ ਹੋਣਗੀਆਂ, ਕਿਉਂਕਿ ਕੁਛ ਲੋਕ ਇਹਦੇ ਪੱਖ 'ਚ ਆ, ਪਰ ਬਹੁਤ ਸਾਰੇ ਲੋਕ ਇਹਦੇ ਵਿਰੋਧ 'ਚ ਵੀ ਆ। ਕੁਛ ਲੋਕ ਇਹ ਕਹਿੰਦੇ ਆ ਕਿ ਇਸ ਤਰ੍ਹਾਂ ਸੰਭਵ ਹੈ, ਬੇਸ਼ੱਕ ਉਹ 2-3 ਪੜਾਅ ਜਿਹੜੇ ਆ ਉਹ ਤੁਹਾਨੂੰ ਪਾਰ ਕਰਨੇ ਪੈਣਗੇ, ਪਰ ਕੁਛ ਲੋਕ ਇਹ ਕਹਿੰਦੇ ਆ ਕਿ ਇਹਦੇ 'ਚ ਸੰਵਿਧਾਨਕ ਸੋਧਾਂ ਦੀ ਜ਼ਰੂਰਤ ਹੈ। ਤਾਂ ਜਦੋਂ ਤੱਕ ਤੁਸੀਂ ਸੰਵਿਧਾਨਕ ਸੋਧਾ ਨਹੀਂ ਕਰੋਗੇ, ਐਸਾ ਕਰਨਾ ਸੰਭਵ ਨਹੀਂ ਹੈ। ਖੈਰ, ਇਹ ਅਲੱਗ ਵਿਸ਼ਾ। ਪਰ ਇੱਕ ਚਰਚਾ ਇਹ ਵੀ ਨਿਕਲਦੀ ਪਈ ਆ ਕਿ ਭਾਰਤੀ ਜਨਤਾ ਪਾਰਟੀ ਔਰ ਖਾਸ ਤੌਰ ਤੇ RSS ਇੱਕ ਜੂਆ ਖੇਡ ਸਕਦੀ ਹੈ, ਕਿਉਂਕਿ ਸਿਆਸਤ ਦੇ ਵਿੱਚ ਕਦੇ ਕਦੇ ਜੂਆ ਵੀ ਖੇਡਿਆ ਜਾਂਦਾ। ਉਹ ਜੂਆ ਇਹ ਆ ਕਿ ਵਕਤ ਤੋਂ ਪਹਿਲਾਂ ਇਲੈਕਸ਼ਨ ਨਿਬੇੜਿਆ ਜਾਵੇ। ਮਸਲਨ ਜੇ ਇਹ ਦੋਵੇਂ ਇਲੈਕਸ਼ਨ ਇਕੱਠੇ ਵੀ ਨਹੀਂ ਹੁੰਦੇ, ਵਿਧਾਨ ਸਭਾ ਤੇ ਲੋਕ ਸਭਾ ਦਾ ਇਲੈਕਸ਼ਨ ਇਕੱਠੇ ਨਹੀਂ ਵੀ ਹੁੰਦੇ, ਤਾਂ ਵੀ ਲੋਕ ਸਭਾ ਦਾ ਇਲੈਕਸ਼ਨ ਹੈ ਜਿਹੜਾ ਉਹ ਵਕਤ ਤੋਂ ਪਹਿਲਾਂ ਕਰਵਾ ਲਿਆ ਜਾਵੇ। ਉਹਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਇਹਨਾਂ ਦਾ ਥਿੰਕ ਟੈਂਕ ਸੋਚਦਾ ਕਿ ਜਿਵੇਂ ਜਿਵੇਂ ਸਮਾਂ ਬੀਤੂਗਾ, ਹੁਣ ਨਰਿੰਦਰ ਮੋਦੀ ਦੀ ਛਵੀ ਨਿਖਰਨੀ ਨਹੀਂ, ਕਿਉਂਕਿ ਜਿਵੇਂ ਜਿਵੇਂ ਸਮਾਂ 5 ਸਾਲਾਂ ਵੱਲ ਨੂੰ ਵਧੇਗਾ, ਨਰਿੰਦਰ ਮੋਦੀ ਦੇ ਖਿਲਾਫ ਲੋਕਾਂ ਦੀ ਨਿਰਾਸ਼ਾ ਵੱਧਦੀ ਜਾਏਗੀ। ਸੋ ਜ਼ਰੂਰਤ ਹੈ ਕਿ ਜਿੰਨੀ ਕੋਈ ਨਿਰਾਸ਼ਾ ਹੈ, ਤਾਂ ਇਸ ਮਾਹੌਲ ਦੇ ਵਿੱਚ ਹੀ ਅਸੀਂ ਇਹ ਪਤਾ ਖੇਡ ਲਈਏ। ਸੋ ਹੁਣ ਅੱਗੇ ਪਤਾ ਨਹੀਂ ਕੀ ਬਣੂਗਾ, ਪਰ ਕਾਂਗਰਸ ਨੇ ਆਪਣੇ ਪੱਧਰ ਤੇ ਤਿਆਰੀ ਕਰ ਦਿੱਤੀ ਹੈ ਕਿ ਜੇ ਇਲੈਕਸ਼ਨ ਸਮੇਂ ਤੋਂ ਪਹਿਲਾਂ ਕਰਵਾਉਂਦੇ ਆ ਤਾਂ ਸਾਡੀ ਤਿਆਰੀ ਹੈ ਜਿਹੜੀ ਉਹ ਫੁੱਲ ਵੱਡਾ ਫੁੱਲ ਹੋਣੀ ਚਾਹੀਦੀ ਹੈ। ਵੈਸੇ ਤਿਆਰੀ ਕਰ ਲੈਣ 'ਚ ਕੋਈ ਹਰਜ਼ ਨਹੀਂ ਹੈ,
ਪਰ ਤਿਆਰੀ ਇਸ ਤਰ੍ਹਾਂ ਦੀ ਨਾ ਹੋਵੇ, ਉਹ ਜਿਹੜੀ ਅਸੀਂ ਛੋਟੇ ਹੁੰਦੇ ਕਛੂਏ ਤੇ ਸਹਿ ਦੀ ਦੌੜ ਵਾਲੀ ਪੜ੍ਹਦੇ ਹੁੰਦੇ ਸੀਗੇ, ਉਹ ਕਹਾਣੀ ਦੇ ਵਿੱਚ ਉਹ ਖਿੱਚ ਦਿੰਦਾ ਰੇਸ, ਖਰਗੋਸ਼ ਤੇ ਜਾ ਕੇ ਕੋਲ ਸੌ ਜਾਂਦਾ, ਉਹ ਕਛੂਆ ਹੌਲੀ ਹੌਲੀ ਪਿੱਛੋਂ ਆ ਕੇ ਲੰਘ ਜਾਂਦਾ। ਤੇ ਇਹ ਵੀ ਨਾ ਹੋਵੇ ਕਿਤੇ, ਠੀਕ ਹੈ ਕਿ ਇਹ ਸੌਣ ਵੀ ਨਾ, ਪਰ ਇਹਨਾਂ ਦੇ ਵਿੱਚੋਂ ਕੋਈ ਮਣੀ ਸ਼ੰਕਰ ਅਈਅਰ ਜਿਹੜਾ ਟਾਈਮ ਦੇ ਟਾਈਮ ਉਹ ਟਪਕ ਪਵੇ, ਕਿਉਂਕਿ ਇਹਨਾਂ ਦੇ ਵਿੱਚ ਇਹੋ ਜਿਹੇ ਵੀ ਬੰਦੇ ਆ ਜਿਹੜੇ ਰਿੱਧੀਆਂ ਸੇਵੀਆਂ ਦੇ ਵਿੱਚ ਸਵਾਦ ਟੁੱਕਣ 'ਚ ਬਹੁਤ ਮਾਹਰ ਨੇ। ਸੋ ਕਾਂਗਰਸ ਨੂੰ ਤਿਆਰੀ ਤੇ ਆਪਣੀ ਰੱਖਣੀ ਪਊਗੀ, ਪਰ ਆਹ ਜਿਹੜੇ ਇਹਨਾਂ ਦੇ ਅੰਦਰੂਨੀ ਕਾਂਟੋ ਕਲੇਸ਼ ਜਾਂ ਹੋਰ ਚੀਜ਼ਾਂ ਨੇ, ਇਹਨਾਂ ਤੋਂ ਵੀ ਪਾਰ ਪਾਉਣਾ ਪਊਗਾ। ਪਰ ਚਰਚਾ ਇਸ ਸਮੇਂ ਇਲੈਕਸ਼ਨ ਦੀ ਇੱਥੇ ਹੋ ਰਹੀ ਹੈ, ਤੇ ਚਰਚਾ ਉਸੇ ਚੀਜ਼ ਦੀ ਹੁੰਦੀ ਹੈ ਜਿਹੜੀ ਚੀਜ਼ ਕਿਤੇ ਨਾ ਕਿਤੇ ਅੰਦਰ ਖਾਤੇ ਹੋ ਰਹੀ ਹੁੰਦੀ ਹੈ। ਜੀ, ਤੇ ਵੈਸੇ ਮਿੰਟੂ ਜੀ, ਕੀ ਇਹਨਾਂ ਕੋਲ ਕੋਈ ਰਾਸ਼ਟਰੀ ਪੱਧਰ ਦਾ ਲੀਡਰ ਹੈਗਾ ਜਿਹੜੇ ਭਾਜਪਾ ਜਾਂ ਮੋਦੀ ਦੇ ਖਿਲਾਫ ਜਿਹੜਾ ਸਿਰ ਢਾਹ ਸਕੇ ਉਹਦੇ? ਇਹਨਾਂ ਦੇ ਕੋਲ ਰਾਹੁਲ ਗਾਂਧੀ ਆ, ਉਸ ਰਾਹੁਲ ਗਾਂਧੀ ਤੋਂ ਉਮੀਦ ਲਾ ਸਕਦੇ ਆ, ਪਰ ਰਾਹੁਲ ਗਾਂਧੀ ਵੀ ਕਈ ਵਾਰ ਤੁਹਾਨੂੰ ਪਤਾ ਹੀ ਆ ਮੌਕੇ ਤੇ ਚਾਹ ਕੇ ਉਹ ਤਿਲਕ ਵੀ ਜਾਂਦਾ ਹੁੰਦਾ। ਪਰ ਗੁਜਰਾਤ ਦੇ ਵਿੱਚ ਜਿਸ ਤਰੀਕੇ ਦਾ ਰਾਹੁਲ ਗਾਂਧੀ ਵਿਖਾਇਆ ਸੀ ਕਾਂਗਰਸੀਆਂ ਨੂੰ, ਤਾਂ ਉਸ ਰਾਹੁਲ ਗਾਂਧੀ ਤੋਂ ਇਹਨਾਂ ਨੂੰ ਉਮੀਦ ਹੈਗੀ ਆ ਕਿ ਕੌਮੀ ਮੰਚ ਤੇ ਕਾਂਗਰਸ ਨੂੰ ਜੇ ਕੋਈ ਬੰਦਾ ਅੱਗੇ ਲਿਜਾ ਸਕਦਾ ਖਿੱਚ ਕੇ, ਤੇ ਉਹ ਰਾਹੁਲ ਗਾਂਧੀ ਹੈ। ਤਾਂ ਵੈਸੇ ਰਾਹੁਲ ਗਾਂਧੀ ਚ ਮੈਚਿਓਰਿਟੀ ਆ ਰਹੀ ਆ, ਹਾਲੇ ਅਸਲੀ ਇਮਤਿਹਾਨ ਤੇ ਬਾਕੀ, ਵੈਸੇ ਸਿਆਸਤ ਦੇ ਵਿੱਚ ਇਮਤਿਹਾਨ ਤਾਂ ਆਉਂਦੇ ਰਹਿੰਦੇ ਆ, ਅਸਲੀ ਇਮਤਿਹਾਨ ਹੁਣ ਹੀ ਹੋਏਗਾ ਨਾ ਲੋਕ ਸਭਾ ਇਲੈਕਸ਼ਨ ਦਾ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰੀਏ, ਨੇਤਾ ਮਾਣਿਕ ਸਰਕਾਰ ਦੀ ਦੌਲਤ ਨੇ ਸਭ ਨੂੰ ਹੈਰਾਨ ਕੀਤਾ। ਦੇਖੋ, ਮਾਣਕ ਵਾਕਈ ਮਾਣਕ ਸਰਕਾਰ ਆ। ਸੋ ਇਹ ਜਿਹੜਾ ਮਾਣਕ ਆ, ਅਸੀਂ ਕਹਿ ਸਕਦੇ ਕਿ ਸਿਆਸਤ ਦਾ ਵੀ ਮਾਣਕ ਆ। ਮਾਣਕ ਦਾ ਮਤਲਬ ਹੁੰਦਾ ਜਿੱਦਾਂ ਮੋਤੀ ਕਹਿ ਦਿੰਦੇ ਆਪਾਂ, ਹਿੰਦੀ ਦਾ ਸ਼ਬਦ ਹੈ ਮਾਣਕ। ਹੁਣ ਇਹ ਮਾਣਕ ਸਰਕਾਰ ਜਿਹੜਾ ਹੈ, ਇਹ ਇੱਕ ਕਾਮਰੇਡ ਆ। ਤ੍ਰਿਪੁਰ ਦਾ ਇਹ ਚੀਫ ਮਿਨਿਸਟਰ ਹੈ, ਅਸੀਂ ਤ੍ਰਿਪੁਰਾ ਵੀ ਕਹਿ ਦਿੰਦੇ ਹਾਂ, ਤ੍ਰਿਪੁਰ ਵੀ ਕਹਿ ਦਿੰਦੇ ਹਾਂ। ਤਾਂ ਇਹ ਜਿਹੜਾ ਤ੍ਰਿਪੁਰਾ ਹੈ, ਇਹਦੀ ਕਮਾਂਡ ਦੇ ਹੇਠ ਲਗਾਤਾਰ 20 ਸਾਲ ਤੋਂ 25 ਸਾਲ ਤੋਂ ਸ਼ਾਇਦ ਕੰਮ ਕਰਦਾ ਪਿਆ, ਲਗਾਤਾਰ। ਇਸ ਕਾਮਰੇਡ ਨੇ ਮੇਰੇ ਖਿਆਲ ਦੇ ਨਾਲ 1998 ਚ ਵਾਗਡੋਰ ਸੰਭਾਲੀ ਸੀ, 20 ਸਾਲ ਹੋ ਗਿਆ। ਇਹ ਲਗਾਤਾਰ ਤੁਰਿਆ ਹੁੰਦਾ। ਹੁਣ ਇਹਨੇ ਐਤਕੀ ਜਦੋਂ ਐਫੀਡੈਵਿਟ ਫਾਈਲ ਕੀਤਾ, ਕਿਉਂਕਿ ਇਲੈਕਸ਼ਨ ਹੋਣ ਡਿਆ ਤ੍ਰਿਪੁਰਾ ਦੇ ਵਿੱਚ, ਇਹਨੇ ਜਦੋਂ ਐਫੀਡੈਵਿਟ ਫਾਈਲ ਕੀਤਾ ਤੇ ਜਿਹੜੀ ਇਹਦੀ ਬੈਲੈਂਸ ਸ਼ੀਟ ਆ, ਜੋ ਕੈਸ਼ ਹੁੰਦਾ ਕਿਸੇ ਵੀ ਉਮੀਦਵਾਰ ਕੋਲ, ਉਹ ਬੈਲੈਂਸ ਸ਼ੀਟ ਜੇ ਦੇਖੀਏ ਤੇ ਉਹ ਹੈਰਾਨ ਕਰਦੀ ਹੈ, ਸੋਚਾਂ 'ਚ ਪਾ ਦਿੰਦੀ ਹੈ। ਇਸ ਬੰਦੇ ਕੋਲ ਜਿਹੜਾ ਐਫੀਡੈਵਿਟ ਦਿੱਤਾ ਉਹਦੇ ਮੁਤਾਬਕ ਸਿਰਫ ਤੇ ਸਿਰਫ 1520 ਰੁਪਏ ਦੀ ਨਗਦੀ ਹੈ, ਔਰ ਕੁੱਲ ਜਿਹੜਾ ਬੈਂਕ ਬੈਲੈਂਸ ਹੈ ਉਹ 2410 ਰੁਪਏ 16 ਪੈਸੇ ਆ। ਔਰ ਕਮਾਲ ਦੀ ਗੱਲ ਇਹ ਹੈ ਕਿ ਜਦੋਂ 2013 ਚ ਵੋਟਾਂ ਪਈਆਂ ਸੀ, ਤਾਂ ਉਦੋਂ ਜਿਹੜਾ ਐਫੀਡੈਵਿਟ ਫਾਈਲ ਕੀਤਾ ਸੀਗਾ ਮਾਣਕ ਸਰਕਾਰ ਨੇ, ਉਹ 9720 ਰੁਪਏ 38 ਪੈਸੇ ਇਹਦੀ ਸੰਪੱਤੀ ਦਰਸਾਉਂਦਾ ਸੀਗਾ, ਜੋ ਇਹਦੇ ਕੋਲ ਨਕਦੀ ਦੇ ਰੂਪ ਸੀ। ਤੇ ਕਮਾਲ ਦੀ ਗੱਲ ਹੈ, ਦੇਖੋ ਕਿ ਇੱਥੇ ਕਈ 100 ਗੁਣਾ, ਖਾਸ ਤੌਰ ਤੇ ਅਮਿਤ ਸ਼ਾਹ ਦੇ ਮੁੰਡੇ ਦੀ ਜਿਸ ਤਰੀਕੇ ਨਾਲ ਦੌਲਤ ਵਧੀ ਆ, ਉਹ ਤੋਂ ਤਾਂ ਭਖਾਈ ਦੀ ਉਮੀਦ ਲਾਉਂਦਾ ਕਿ ਸ਼ਾਮ ਤੱਕ ਹੋ ਸਕਦਾ ਮੇਰੇ ਵੀ ਦਿਨ ਫਿਰ ਜਾਣ। ਪਰ ਇਸ ਬੰਦੇ ਦੀ 2013 ਦੇ ਮੁਕਾਬਲੇ ਉਹ ਜਿਹੜੀ ਥੋੜੀ ਜਿਹੀ ਪੂੰਜੀ ਉਹ ਵੀ ਘਟ ਗਈ, ਯਾਨੀ 9720 ਰੁਪਏ 38 ਪੈਸੇ ਤੋਂ ਉਹ ਕਿੰਨੀ ਰਹਿ ਗਈ, 2410 ਰੁਪਏ 16 ਪੈਸੇ। ਤੇ ਐਫੀਡੈਵਿਟ ਤੁਹਾਨੂੰ ਪਤਾ ਹੀ ਹੈ ਕਿ ਇਹ ਬੜਾ ਕਸੂਤਾ ਕੰਮ ਹੁੰਦਾ। ਕੋਈ ਬੰਦਾ ਝੂਠ ਨਹੀਂ ਬੋਲ ਸਕਦਾ। ਜੇ ਕੱਲ ਨੂੰ ਮੰਨ ਲਓ ਕੋਈ ਗਲਤ ਇਨਫੋਰਮੇਸ਼ਨ ਦਿੰਦਾ, ਤਾਂ ਉਹ ਇਨਫੋਰਮੇਸ਼ਨ ਸਾਬਤ ਹੋ ਜਾਂਦੀ ਹੈ ਕਿ ਇਹਨੇ ਗਲਤ ਦਿੱਤੀ ਹੈ, ਤਾਂ ਚੋਣ ਵੀ ਰੱਦ ਹੋ ਜਾਂਦੀ ਹੈ। ਸੋ ਐਫੀਡੈਵਿਟ ਨੂੰ ਅਸੀਂ ਆਖਰੀ ਪੈਮਾਨਾ ਮੰਨ ਸਕਦੇ ਹਾਂ ਇਹਨਾਂ ਦਾ। ਔਰ ਦੂਜੀ ਚੀਜ਼ ਇਹ ਹੈ ਕਿ ਮਾਣਕ ਸਰਕਾਰ ਦੀ ਜਿਹੜੀ ਸਾਦਗੀ ਆ, ਉਹ ਇੱਥੇ ਹਮੇਸ਼ਾ ਬਹੁਤ ਜ਼ਿਆਦਾ ਤੇ ਚਰਚਾ ਦਾ ਵਿਸ਼ਾ ਨਹੀਂ ਰਹੀ, ਪਰ ਬਹੁਤ ਸਾਰੇ ਲੋਕਾਂ ਨੂੰ ਉਹਦਾ ਪਤਾ ਵਾ। ਖਾਸ ਤੌਰ ਤੇ ਇਹ ਹੈ ਕਿ ਉਹਦੇ ਕੋਲ ਜਿਹੜੀ ਪੈਲੀ ਹੈ ਉਹ ਸਿਰਫ ਮੇਰੇ ਖਿਆਲ ਦੇ ਨਾਲ ਕਨਾਲ ਤੋਂ ਵੀ ਥੱਲੇ ਆ। ਇਸ ਤੋਂ ਇਲਾਵਾ ਉਹਦੇ ਕੋਲ ਅਚਲ ਸੰਪੱਤੀ ਹੈ ਜਿਹੜੀ, ਉਹ ਕੋਈ ਵੀ ਨਹੀਂ ਹੈ, ਜਿਹੜੀ ਆਪਾਂ ਕਹਿ ਦਿੰਦੇ ਹਾਂ ਨਾ ਕਿ ਅਚਲ ਅਨਮੂਵੇਬਲ ਜਿਹੜੀ ਉਹ ਕੋਈ ਵੀ ਨਹੀਂ ਹੈਗੀ। ਬਸ ਸਿਰਫ ਥੋੜੀ ਜਿਹੀ ਉਹ ਜ਼ਮੀਨ ਦੀ ਇੱਕ ਕਨਾਲ ਜਾਂ ਕੁਛ ਮਰਲੇ ਜ਼ਮੀਨ ਆ, ਉਹ ਉੱਥੇ ਪਈ ਹੋਗੀ।
ਦੂਜੀ ਚੀਜ਼ ਇਹ ਆ ਕਿ ਉਹਦੇ ਕੋਲ ਕੋਈ ਮੋਬਾਈਲ ਫੋਨ ਨਹੀਂ ਹੈ। ਔਰ ਇਤੋਂ ਵੀ ਅਗਲੀ ਗੱਲ ਇਹ ਆ ਕਿ ਮਾਨਕ ਸਰਕਾਰ ਆਪਣੀ ਤਨਖਾਹ ਆਪਣੇ ਘਰ ਨਹੀਂ ਲੈ ਕੇ ਜਾਂਦਾ। ਮਾਨਕ ਸਰਕਾਰ ਆਪਣੀ ਤਨਖਾਹ ਜਿਹੜੀ ਉਹ ਪਾਰਟੀ ਦੇ ਖਜ਼ਾਨੇ 'ਚ ਜਮ੍ਹਾਂ ਕਰਵਾ ਦਿੰਦਾ ਤੇ ਪਾਰਟੀ ਵਾਲੇ ਉਹਨੂੰ 10,000 ਰੁਪਇਆ ਦਿੰਦੇ ਆ ਮਹੀਨੇ ਦਾ ਖਰਚਣ ਵਾਸਤੇ। 10,000 ਰੁਪਇਆ ਲੈਂਦਾ, ਕਹਿੰਦਾ ਮੇਰਾ ਗੁਜ਼ਾਰਾ ਹੋ ਜਾਊਗਾ। ਚਟਾਈ ਵਿਛਾ ਕੇ ਥੱਲੇ ਸੌਂਦਾ ਸਧਾਰਨ ਘਰ ਦੇ ਵਿੱਚ। ਕੋਈ ਈਮੇਲ ਨਹੀਂ ਹੈ ਵੈਸੇ ਉਹਦੇ ਕੋਲ, ਕੋਈ ਹੋਰ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਗਤੀਵਿਧੀ ਨਹੀਂ ਹੈ ਜੀ। ਸਾਨੂੰ ਅਕਸਰ ਪੁੱਛ ਲਿਆ ਜਾਂਦਾ ਜਾਂ ਤੁਹਾਨੂੰ ਵੀ ਕਈ ਵਾਰ ਹੋ ਸਕਦਾ ਇਹੋ ਜਿਹਾ ਸਵਾਲ ਜਿਹੜਾ ਉਹ ਰੂਬਰੂ ਹੋਇਆ ਹੋਵੇ। ਵੈਸੇ ਕਈ ਵਾਰ ਜੇ ਤੁਹਾਨੂੰ ਗੋਰੇ ਵੀ ਪੁੱਛ ਲੈਣ ਕਿ ਭਾਈ ਤੁਹਾਡੇ ਦੇਸ਼ ਦੇ ਵਿੱਚ ਕੋਈ ਐਸਾ ਨੇਤਾ ਹੈ ਜਿਹੜਾ ਅਸਲ ਨੇਤਾ ਹੋਵੇ ਤਾਂ ਤੁਸੀਂ ਕਨਫਿਊਜ਼ ਨਾ ਹੋ, ਤੁਹਾਡੀ ਦੁਵਿਧਾ ਮਾਨਕ ਸਰਕਾਰ ਨੇ ਦੂਰ ਕਰਤੀ ਆ। ਤੇ ਸਾਡੇ ਇੱਥੇ ਇਹੋ ਜਿਹੇ ਨੇਤਾ ਹੈਗੇ ਆ ਮਾਨਕ ਸਰਕਾਰ ਵਰਗੇ ਜਿਹੜੀ ਬੜੀ ਸਾਧ ਮੁਰਾਦੀ ਜ਼ਿੰਦਗੀ ਜਿਉਂਦੇ ਆ। ਸੋ ਮਾਨਕ ਸਰਕਾਰ ਜਿਹੜਾ ਉਹ ਵਾਕਈ ਸਾਧ ਮੁਰਾਦ ਨੇਤਾ ਹੈ। ਔਰ ਇਸ ਨੇਤਾ ਦੀ ਹੁਣ ਅਸਲ ਪ੍ਰੀਖਿਆ ਵੀ ਹੋਣ ਜਾ ਰਹੀ ਆ ਕਿਉਂਕਿ ਇਲੈਕਸ਼ਨ ਹੈ। ਔਰ ਬੜੀ ਉਮੀਦ ਆ CPI ਵਾਲਿਆਂ ਨੂੰ ਕਿ ਮਾਨਕ ਸਰਕਾਰ ਇੱਥੇ ਫਿਰ ਕਾਮਰੇਡਾਂ ਦਾ ਜਿਹੜਾ ਝੰਡਾ ਉਹ ਬੁਲੰਦ ਕਰੇਗਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਸ਼ਾਹਰੁਖ ਖਾਨ ਘਿਰਿਆ ਟੈਕਸ ਚੋਰੀ ਦੇ ਮਾਮਲੇ 'ਚ। ਦੇਖੋ ਫਿਲਮੀ ਸਿਤਾਰਿਆਂ ਦੀ ਨਾ ਪਤਾ ਨਹੀਂ ਕੀ ਆਦਤ ਆ, ਇਹੋ ਜਿਹੇ ਮਾਮਲਿਆਂ 'ਚ ਘੇਰੀ ਜਾਂਦੇ ਆ। ਚਾਹੇ ਉਹ ਕਪਿਲ ਸ਼ਰਮਾ ਹੋਵੇ, ਚਾਹੇ ਇਰਫਾਨ ਖਾਨ ਹੋਵੇ, ਸਲਮਾਨ ਖਾਨ ਹੋਵੇ। ਤੇ ਜਦੋਂ ਇਹੋ ਜਿਹੀ ਗੱਲ ਚੱਲੂਗੀ ਅਮਿਤਾਭ ਬੱਚਨ ਨੂੰ ਵਿੱਚ ਬਿਨਾਂ ਸੋਚੇ ਸਮਝੇ ਤੋਂ ਰੱਖ ਹੀ ਲਓ, ਉਹਦੇ ਤੇ ਆਪਣੇ ਆਪ ਹੀ ਇਸ ਸਾਂਝੇ 'ਚ ਫਿੱਟ ਹੋ ਜਾਣਾ। ਵੈਸੇ ਕੱਦ ਬਹੁਤ ਵੱਡਾ, ਐਕਟਿੰਗ ਦੇ ਖੇਤਰ 'ਚ ਵੀ ਕੱਦ ਬਹੁਤ ਵੱਡਾ, ਉੱਦਾਂ ਵੀ ਕੱਦ ਬਹੁਤ ਵੱਡਾ, ਪਰ ਇਹੋ ਜਿਹੇ ਸਾਂਝੇ 'ਚ ਫਿੱਟ ਹੋ ਜਾਂਦਾ। ਉਹਦਾ ਵੀ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਵਿਵਾਦ ਚੱਲਿਆ ਸੀ UP 'ਚ ਜ਼ਮੀਨ ਦਾ। ਔਰ ਹੁਣ ਵੀ ਆ ਪਿੱਛੇ ਜੇ ਮੋਦੀ ਸਰਕਾਰ ਨੇ ਉਹਦਾ ਇੱਕ ਬੰਗਲਾ ਤੋੜਨ ਲਈ ਨੋਟਿਸ ਭੇਜਿਆ ਹੋਇਆ। ਮੇਰੇ ਖਿਆਲ ਦੇ ਨਾਲ ਉਹਦੇ ਤੋਂ ਕੋਈ ਨਾ ਕੋਈ ਮਸ਼ਹੂਰੀ ਕਰਾਉਣੀ ਹੋਣੀ ਇਹਨਾਂ ਨੇ, ਨੋਟਿਸ ਭੇਜ ਦਿੱਤਾ। ਜੇ ਤੈਨੂੰ ਕਰਤੀ ਤੇ ਕੰਮ ਠੀਕ ਆ, ਜਦੋਂ ਬੰਗਲੇ ਦਾ ਇੱਕ ਪਾਸਾ ਜਾ ਕੇ ਢਕਾ ਦੇਣਗੇ। ਉਹਦਾ ਥੋੜਾ ਸਮਾਂ ਪਹਿਲਾਂ ਸ਼ਤਰੂਘਨ ਸਿਨਹਾ ਦਾ ਇੱਕ ਬੰਗਲਾ ਜਿਹੜਾ ਉਹ ਵੀ ਇਹਨਾਂ ਦੀ ਮਾਰ ਹੇਠ ਆ ਗਿਆ ਸੀ। ਪਰ ਇੱਥੇ ਹੁਣ ਸ਼ਾਹਰੁਖ ਖਾਨ ਵਾਲਾ ਮਸਲਾ ਥੋੜਾ ਜਿਹਾ ਉਹ ਉਲਝਵਾਂ, ਥੋੜਾ ਜਿਹਾ ਉਲਟਾਵਾਂ। ਸ਼ਾਹਰੁਖ ਖਾਨ ਨੇ ਇੱਕ ਬੰਗਲਾ ਬਣਾਇਆ ਹੋਇਆ ਜਿਹਦੀ ਲਾਗਤ ਦੱਸਦੀ ਹੈ ਕਿ 15-20 ਕਰੋੜ ਰੁਪਈਆ ਆਈ ਸੀਗੀ। ਇਹ ਬੰਗਲਾ ਜਿਹੜਾ ਅਲੀਬਾਗ ਏਰੀਏ ਦੇ ਵਿੱਚ ਹੈ, ਬੜਾ ਆਲੀਸ਼ਾਨ ਬੰਗਲਾ। ਹੁਣ ਇਸ ਬੰਗਲੇ ਨੂੰ ਇਲੀਗਲ ਕਰਾਰ ਦੇ ਕੇ ਇਹਨੂੰ 90 ਦਿਨਾਂ ਦਾ ਨੋਟਿਸ ਭੇਜ ਦਿੱਤਾ ਕਿ 90 ਦਿਨਾਂ ਦੇ ਅੰਦਰ ਅੰਦਰ ਦੱਸ ਕੇ ਇਹ ਸਾਰਾ ਕੁਛ ਕਿਵੇਂ ਆਇਆ। ਅਸਲ ਦੇ ਵਿੱਚ ਹੋਇਆ ਕੀ ਆ ਕਿ ਸ਼ਾਹਰੁਖ ਖਾਨ ਨੇ ਇਸ ਇਲਾਕੇ 'ਚ ਜ਼ਮੀਨ ਖਰੀਦੀ, ਜ਼ਮੀਨ ਖਰੀਦ ਕੇ ਮੁੜ ਕੇ ਬੰਗਲਾ ਬਣਾ ਲਿਆ। ਔਰ ਜ਼ਮੀਨ ਦੀ ਜਿਹੜੀ ਰਜਿਸਟਰੀ ਹੋਈ ਸੀ ਉਹ ਖੇਤੀਯੋਗ ਜ਼ਮੀਨ ਜਾਂ ਕਹਿ ਲਈਏ ਕਿ ਵਾਹੀ ਵਾਸਤੇ ਜ਼ਮੀਨ ਲੈਣ ਲਈ ਉਹ ਰਜਿਸਟਰੀ ਹੋਈ ਸੀਗੀ। ਹੁਣ ਮਸਲਾ ਇਹ ਹੈ ਕਿ ਇਹਨੇ ਉੱਥੇ ਇੱਕ ਆਲੀਸ਼ਾਨ ਬੰਗਲਾ ਤਿਆਰ ਕਰ ਲਿਆ। ਔਰ ਹੁਣ ਉਸ ਤੋਂ ਬਾਅਦ ਜਿਹੜੀ ਇਨਕਮ ਟੈਕਸ ਦੀ ਹੁਣ ਦ੍ਰਿਸ਼ਟੀ ਉਹਦੇ ਤੇ ਹੋ ਗਈ ਆ। ਉਹਦੇ ਤੋਂ ਲੱਗਦਾ ਕਿ ਇਹ ਮਸਲਾ ਜਿਹੜਾ ਕਸੂਤਾ ਹੋ ਜਾਣਾ, ਕਿਉਂਕਿ ਇਹਦੇ ਬੰਗਲੇ ਨੂੰ ਨਾਲ ਦੀ ਨਾਲ ਉਹਨਾਂ ਨੇ ਸੀਲ ਵੀ ਕਰ ਦਿੱਤਾ। ਵੈਸੇ ਕੁਛ ਲੋਕ ਕਹਿੰਦੇ ਆ ਕਿ ਇਹਦਾ ਕੋਈ ਸਿਆਪਾ ਪਿਆ ਉੱਥੋਂ ਦੇ ਇੱਕ ਪੋਲੀਟੀਸ਼ੀਅਨ ਦੇ ਨਾਲ। ਮਾਮਲਾ ਇਹ ਸੀਗਾ ਕਿ ਇਹਨੇ ਪਿੱਛੇ ਜੇ ਆਪਣਾ 52ਵਾਂ ਜਨਮ ਦਿਨ ਮਨਾਇਆ ਉਸੇ ਬੰਗਲੇ ਦੇ ਵਿੱਚ। ਵੱਡੇ ਵੱਡੇ ਸਟਾਰ ਵੀ ਇੱਥੇ ਖੜੇ ਸੀ ਜਿਹਨੇ ਭੰਗੜਾ ਖੂਬ ਖੋਇਆ। ਤਾਂ ਜਾਣ ਲੱਗਿਆ ਜਦੋਂ ਇਹ ਇੱਕ ਝੀਲ ਦੇ ਵਿੱਚੋਂ ਲੰਘਦਾ ਪਿਆ ਸੀ, ਉੱਥੇ ਥੋੜਾ ਜਿਹਾ ਪਾਣੀ ਖੜਾ ਸੀਗਾ, ਬੋਟਿੰਗ ਦੇ ਜ਼ਰੀਏ ਆ ਰਿਹਾ ਸੀਗਾ, ਤਾਂ ਠੀਕ ਉਸੇ ਸਮੇਂ ਉੱਥੋਂ ਦਾ ਜਿਹੜਾ ਧੜੱਲੇਦਾਰ MLA ਆ ਜਯੰਤ ਪਟੇਲ ਉਹ ਵੀ ਲੰਘਦਾ ਪਿਆ ਸੀਗਾ। ਪੰਗਾ ਇਹ ਪੈ ਗਿਆ ਕਿ ਇਹਨੂੰ ਵੇਖਣ ਨੂੰ ਉੱਥੇ ਭੀੜ ਬਹੁਤ ਆ ਗਈ ਕਿ ਸ਼ਾਇਦ ਨੇਤਾ ਨੂੰ ਇਹ ਹੋਣਾ ਕਿ ਮੇਰੇ ਵੱਲ ਤੇ ਕੋਈ ਵਹਿੰਦਾ ਨਹੀਂ ਪਿਆ ਅੱਜ ਦੇ ਦਿਹਾੜੇ। ਉਹ ਇਹਦੇ ਤੇ ਬਹੁਤ ਚਿੜਿਆ ਸੀਗਾ। ਉਹਨੇ ਇੱਥੋਂ ਤੱਕ ਕਿ ਇਹਨੂੰ ਤੱਤੀਆਂ ਠੰਡੀਆਂ ਗੱਲਾਂ ਵੀ ਕਹਿ ਦਿੱਤੀਆਂ ਔਰ ਇੱਥੋਂ ਤੱਕ ਵੀ ਧਮਕੀ ਦਿੱਤੀ ਸੀਗੀ ਕਿ ਗਾਹ ਤੇ ਜੇ ਤੂੰ ਇੱਥੇ ਵੜਨਾ ਤਾਂ ਮੈਨੂੰ ਪੁੱਛ ਕੇ ਵੜੀ ਨਹੀਂ ਤੇ ਫਿਰ ਤੇਰੇ ਨਾਲ ਮੈਂ ਤੁਰੀ ਕਰੂੰਗਾ। ਹੁਣ ਕੁਛ ਲੋਕ ਇਸ ਹਲਕੀ ਮਾਮੂਲੀ ਝੜਪ ਨੂੰ ਵੀ ਇਸ ਚੀਜ਼ ਦੀ ਵਜ੍ਹਾ ਮੰਨਦੇ ਪਏ ਆ ਕਿ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਯੰਤ ਪਟੇਲ ਨੇ ਕੋਈ ਚਾਬੀ ਘੁਮਾ ਦਿੱਤੀ ਆ, ਇਸੇ ਕਰਕੇ ਇਹਦਾ ਜਿਹੜਾ ਬੰਗਲਾ ਸੀਲ ਕੀਤਾ ਗਿਆ। ਉਦੋਂ ਮੈਂ ਤੁਹਾਨੂੰ ਦੱਸਿਆ ਕਿ ਇਹ ਸਿਤਾਰਿਆਂ ਦੀ ਨਾ ਕਹਿ ਲਈਏ ਕਿ ਥੋੜ੍ਹੀ ਜਿਹੀ ਇਸ ਵੱਲੋਂ ਅਣਗਹਿਲੀ ਹੁੰਦੀ ਆ ਕਿ ਉਹ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਬਚਤਾਂ ਕਰਦੇ ਕਰਦੇ ਬਹੁਤ ਵੱਡੀਆਂ ਖਟਾਵਾਂ ਵੀ ਖਾ ਜਾਂਦੇ ਆ।
ਸੋ ਹੁਣ ਸ਼ਾਹਰੁਖ ਖਾਨ ਹੈ ਜਿਹੜਾ ਉਹ ਇਸ ਮਾਮਲੇ 'ਚ 90 ਦਿਨਾਂ ਦੇ ਅੰਦਰ ਅੰਦਰ ਜਵਾਬ ਦਾਖਲ ਕਰੇਗਾ। ਉਸ ਜਵਾਬ ਨੂੰ ਮਾਨਤਾ ਮਿਲਦੀ ਹੈ ਜਾਂ ਨਹੀਂ ਪਤਾ ਨਹੀਂ। ਉਹਦਾ ਟੈਕਸ ਨਾਲ ਜੁੜੀਆਂ ਘਟਨਾਵਾਂ ਸਾਡੇ ਇੱਥੇ ਵਾਪਰਦੀਆਂ ਰਹਿੰਦੀਆਂ। ਇੱਕ ਹੋਰ ਮਾਮਲਾ ਕਰਨਾਟਕ ਦਾ, ਉਹ ਵੀ ਲੱਗਦੇ ਹੱਥ ਤੁਹਾਨੂੰ ਸੁਣਾ ਦੇਵਾਂ, ਉਹ ਵੀ ਅੱਜ ਹੀ ਸਾਹਮਣੇ ਆਇਆ। ਉੱਥੇ ਇੱਕ ਸੱਜਣ ਨੇ 40 ਲੱਖ ਦੀ ਆਪਣੀ ਇਨਕਮ ਦਿਖਾ ਕੇ ਰਿਟਰਨ ਫਾਈਲ ਕਰ ਦਿੱਤੀ। ਉਹਨੂੰ ਸੱਦਿਆ ਗਿਆ, IT ਵਾਲਿਆਂ ਨੇ ਪੁੱਛਿਆ, ਕਹਿੰਦਾ ਜੀ ਕਿ ਮੈਂ ਤੇ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ, ਜਾਨੀ ਕੋਈ ਠੋਸ ਜਵਾਬ ਨਾ ਦੇ ਸਕਿਆ। ਜਦੋਂ ਸ਼ੱਕ ਹੋਇਆ, ਉਹਨਾਂ ਨੇ ਉੱਥੋਂ ਦੀ ਲੋਕਲ ਪੁਲਿਸ ਨੂੰ ਕਿਹਾ ਕਿ ਇਹਦੀ ਥੋੜੀ ਜਿਹੀ ਪੁੱਛਗਿੱਛ ਤੇ ਕਰੋ, ਇਹਦੀ ਮਾੜੀ ਜਿਹੀ ਸੂਹ ਕੱਢੋ, ਕਰਦਾ ਕੀ ਆ। ਜਦੋਂ ਪੁਲਿਸ ਵਾਲਿਆਂ ਨੇ ਮਗਰ ਲੱਗ ਕੇ ਵੇਖਿਆ ਤੇ ਉਹ ਬੰਦਾ ਗਾਂਜੇ ਦਾ ਵਪਾਰ ਕਰਦਾ ਸੀਗਾ, ਬਹੁਤ ਵੱਡੇ ਸਮਗਲਰਾਂ ਦਾ ਉਹ ਪਾਂਡੀ ਸੀਗਾ। ਤੇ ਛਾਪਾ ਮਾਰ ਕੇ ਜਦੋਂ ਫੜਿਆ ਗਿਆ, ਉਹਦੇ ਘਰੋਂ ਵੀ 30 ਕਿਲੋ ਗਾਂਜਾ ਜਿਹੜਾ ਬਰਾਮਦ ਹੋਇਆ। ਤੇ ਲੋਕੀ ਕਹਿੰਦੇ ਆ ਕਿ ਦੇਖ ਲਓ, ਇਹ ਇਮਾਨਦਾਰੀ ਵਰਤਦਾ ਹੀ ਫੜਿਆ ਗਿਆ, ਕਿਉਂਕਿ ਇਹਨੇ ਆਖਿਆ ਕਿ ਮੈਂ ਟੈਕਸ ਅਦਾ ਕਰਦੇ ਹਾਂ ਆਪਣੀ ਕਮਾਈ ਦੇ ਵਿੱਚੋਂ। ਸੋ ਇੱਕ ਪਾਸੇ ਜਿਹੜੇ ਸਮਗਲਰ ਆ ਉਹ ਵੀ ਕਈ ਵਾਰ ਕਹਿੰਦੇ ਆ ਕਿ ਅਸੀਂ ਇਸ ਦੇਸ਼ ਤੇ ਥੋੜੀ ਜਿਹੀ ਦਿਆਨਤਦਾਰੀ ਕਰ ਦਈਏ, ਥੋੜੀ ਜਿਹੀ ਇਮਾਨਦਾਰੀ ਵਿਖਾ ਦਈਏ, ਪਰ ਦੂਜੇ ਪਾਸੇ ਜਿਨ੍ਹਾਂ ਨੂੰ ਜ਼ਰੂਰਤ ਹੈ ਇਮਾਨਦਾਰੀ ਵਿਖਾਉਣ ਦੀ, ਉਹ ਬੰਦੇ ਇਸ ਤਰ੍ਹਾਂ ਦੀਆਂ ਚਲਾਕੀਆਂ ਕਰਦੇ। ਸ਼ਾਇਦ ਇਹਨਾਂ ਨੇ ਨਾ ਪੰਜਾਬੀ ਪੜ੍ਹੀ ਨਹੀਂ। ਪੰਜਾਬੀ 'ਚ ਇੱਕ ਮੁਹਾਵਰਾ ਹੈ ਕਿ ਸੂਮਾਂ ਦੀ ਖੱਟੀ ਤੇ ਖਾ ਦੇ ਕੁੱਤੇ। ਕਈ ਵਾਰ ਇਹ ਹੁੰਦਾ ਕਿ ਜਿਹੜੇ ਸੂਮ ਹੁੰਦੇ ਆ ਨਾ, ਜਿਵੇਂ ਆਪਾਂ ਦੇਖਦੇ ਹੁੰਦੇ ਕਿ ਬੜੇ ਕਿਰਸੀ ਲੋਕ ਹੁੰਦੇ ਆ ਸੂਮ, ਤੇ ਉਹਨਾਂ ਦੀ ਜਿਹੜੀ ਖੱਟੀ ਹੁੰਦੀ ਆ ਉਹ ਖਾ ਜਾਂਦੇ ਕੁੱਤੇ। ਸੋ ਇਹੋ ਹੀ ਕਹਾਣੀ ਜਿਹੜੀ ਹੈ ਉਹ ਸ਼ਾਇਦ ਇਹਨਾਂ ਤੇ ਫੁੱਕਦੀ ਆ ਕਿ ਇੱਧਰੋਂ ਹੇਰਾਫੇਰੀ ਕਰਕੇ ਜੋੜਿਆ, ਉੱਧਰੋਂ ਹੇਰਾਫੇਰੀ ਕਰਕੇ ਜੋੜਿਆ, ਤੇ ਇੱਕੇ ਦਮ ਫਿਰ ਉਹਦੇ ਤੇ ਇਨਕਮ ਟੈਕਸ ਦੀ ਤਲਵਾਰ ਚੱਲ ਜਾਂਦੀ ਹੈ। ਸੋ ਸ਼ਾਹਰੁਖ ਖਾਨ ਲਈ ਆਉਣ ਵਾਲੇ ਦਿਨ ਹੈ ਜਿਹੜੇ ਉਹ ਔਖੇ ਹੋ ਸਕਦੇ ਆ, ਕਿਉਂਕਿ ਇਹਦੇ ਨਾਲ ਕੁਛ ਪੋਲੀਟੀਸ਼ੀਅਨ, ਔਰ ਖਾਸ ਤੌਰ ਤੇ ਤੁਹਾਨੂੰ ਪਤਾ ਇੱਕ ਵਿਸ਼ੇਸ਼ ਸੋਚ ਵਾਲੇ ਪੋਲੀਟੀਸ਼ੀਅਨ ਇਹਦੇ ਤੋਂ ਕਾਫੀ ਔਖੇ ਆ। ਜੀ ਜੀ। ਅਗਲੀ ਗੱਲ ਕਰੀਏ, ਕੈਪਟਨ ਦੀ ਜ਼ਮੀਨ ਦਾ ਮਾਮਲਾ ਭਖਿਆ। ਜੰਗਲਾਤ ਅਧਿਕਾਰੀ ਹਰਸ਼ ਕੁਮਾਰ ਦਾ ਤਬਾਦਲਾ ਤੇ ਉਧਰ ਭਾਜਪਾ ਨੇ ਕੈਪਟਨ ਦਾ ਪੱਖ ਪੂਰਿਆ। ਇੱਥੇ ਵੀ ਦੇਖੋ ਜ਼ਮੀਨ ਦਾ ਰੌਲਾ ਹੈ। ਅਸਲ ਦੇ ਵਿੱਚ ਮਾਮਲਾ ਕੀ ਹੈ, ਉਹਦਾ ਤੁਹਾਡੇ ਤੱਕ ਖਬਰਾਂ ਪਹੁੰਚ ਗਈਆਂ ਹੋਣੀਆਂ, ਕਿਉਂਕਿ ਪੰਜਾਬ ਦੇ ਵਿੱਚ ਤੇ ਇੱਥੇ ਸਵੇਰ ਦੀ ਲਾਲਾ ਹੋਈ ਪਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਥੋੜੇ ਦਿਨ ਪਹਿਲਾਂ ਮੋਹਾਲੀ ਦੇ ਲਾਗੇ ਜਿਹੜਾ ਸੀਸਮਾ ਇਲਾਕਾ, ਉੱਥੇ ਜ਼ਮੀਨ ਖਰੀਦੀ ਆ। ਔਰ ਉਹ ਜ਼ਮੀਨ ਵੈਸੇ ਤੇ ਕਾਫੀ ਦੱਸਦੀ ਆ, ਪਰ 6 ਕਿੱਲੇ ਜ਼ਮੀਨ ਜਿਹੜੀ ਆ ਉਹ ਐਸੀ ਜ਼ਮੀਨ ਆ ਜੋ ਨੋਟੀਫਾਈਡ ਇਲਾਕੇ 'ਚ ਆਉਂਦੀ ਆ। ਨੋਟੀਫਾਈਡ ਕਾਹਦਾ ਇਲਾਕਾ ਆ? ਬੜੇ ਸਧਾਰਨ ਜਿਹੇ ਸ਼ਬਦਾਂ ਨਾਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਦੇਖੋ, ਉੱਥੇ ਕੁਛ ਪਿੰਡ ਨੇ ਇਹੋ ਜਿਹੇ ਜਿਹੜੇ ਸ਼ਿਵਾਲਿਕ ਪਹਾੜੀਆਂ ਦੇ ਥੱਲੇ ਆ। ਉਹਨਾਂ ਨੂੰ ਇਹਨਾਂ ਨੇ ਇੱਕ ਸਪੈਸ਼ਲ ਐਕਟ ਦੇ ਤਹਿਤ, ਜਿਹਨੂੰ ਪੰਜਾਬ ਲੈਂਡ ਰਿਜ਼ਰਵੇਸ਼ਨ ਐਕਟ ਕਹਿੰਦੇ ਆ, ਉਹਦੇ ਤਹਿਤ ਨੋਟੀਫਾਈਡ ਕੀਤਾ ਹੋਇਆ ਕਿ ਉੱਥੇ ਇਮਾਰਤ ਸਾਜ਼ੀ ਨਹੀਂ ਹੋ ਸਕਦੀ, ਉੱਥੇ ਖੁਦਾਈ ਨਹੀਂ ਹੋ ਸਕਦੀ। ਤੇ ਹੁਣ ਹੋਇਆ ਕੀ ਆ ਕਿ ਬਹੁਤ ਸਾਰੇ ਨੇਤਾਵਾਂ ਨੇ ਅਚਨਚੇਤੀ ਉੱਥੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਵੈਸੇ ਅੱਖ ਉੱਥੇ ਇਹਨਾਂ ਦੀ ਕਈ ਚਿਰ ਤੋਂ ਸੀਗੀ, ਤੇ ਹੁਣ ਇਸ ਸਮੇਂ ਜਦੋਂ ਜ਼ਮੀਨਾਂ ਦੀ ਖਰੀਦੋ ਫਰੋਖਤ ਤੇਜ਼ ਹੋ ਗਈ ਆ, ਤੇ ਖਬਰ ਇਹ ਆਉਂਦੀ ਪਈ ਅੰਦਰ ਖਾਤੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਥੋੜੇ ਦਿਨ ਪਹਿਲਾਂ ਜ਼ਮੀਨ ਖਰੀਦੀ ਆ। ਉਹ 6 ਵਿਗੇ ਜ਼ਮੀਨ ਜਿਹੜੀ ਆ ਉਹ 3.5 ਕਰੋੜ 'ਚ ਖਰੀਦੀ ਕੈਪਟਨ ਅਮਰਿੰਦਰ ਸਿੰਘ ਨੇ। ਔਰ ਖਰੀਦੀ ਵੀ ਕਿਆ ਟਿਕਾਣੇ ਤੇ ਆ ਕਿ ਇੱਕ ਪਾਸੇ ਗਵਾੜ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਸੁਖ ਵਿਲਾ, ਤੇ ਦੂਜੇ ਪਾਸੇ ਦਾ ਘਰ ਬਣ ਰਿਹਾ। ਹੁਣ ਉੱਥੇ ਨੀਆਂ ਵੀ ਪੁੱਟੀਆਂ ਜਾ ਰਹੀਆਂ, ਆਂਢ ਗੁਆਂਢ ਦੇ ਵਿੱਚ ਚਲੇ ਗਏ ਜਾਨੀ ਦੋਨੇ ਜੀ। ਪਰ ਇੱਥੇ ਹੁਣ ਰੌਲਾ ਇਸ ਗੱਲ ਦਾ ਪੈਂਦਾ ਪਿਆ ਕਿ ਲੋਕ ਮੂੰਹ ਆਉਂਦੇ ਆ, ਜਿਹੜਾ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿਸੇ ਸਮੇਂ ਕਾਫੀ ਸਾਲ ਪਹਿਲਾਂ, ਉਹ ਹੁਣ ਇਹਨਾਂ ਨੇ ਨਵੇਂ ਆਉਣਾ ਨਹੀਂ, ਕਿਉਂਕਿ ਉਹਦੀ ਮਿਆਦ 2 ਫਰਵਰੀ ਨੂੰ ਖਤਮ ਹੋ ਜਾਣੀ ਹੈ। ਤੇ ਜਦੋਂ ਜ਼ਮੀਨ ਡੀਨੋਟੀਫਾਈਡ ਹੋ ਗਈ ਤਾਂ ਉੱਥੇ ਇਮਾਰਤ ਸਾਜ਼ੀ ਹੋ ਸਕਦੀ ਹੈ, ਉੱਥੇ ਰੇਤਾ ਬਜਰੀ ਵੀ ਖੁੱਤੀ ਜਾ ਸਕਦੀ ਹੈ, ਜੋ ਵੀ ਚੀਜ਼ ਨਿਕਲਦੀ ਕੱਢੀ ਜਾ ਸਕਦੀ ਹੈ। ਜਦੋਂ ਕੰਮ ਚੱਲ ਪਿਆ ਤਾਂ ਜਿਹੜੀ ਸਸਤੇ ਭਾਅ ਜ਼ਮੀਨ ਲਈ ਆ ਉਹ ਸਸਤੇ ਭਾਅ ਨਹੀਂ ਰਹੂਗੀ, ਉਹ ਤੇ ਫਿਰ ਲక్ష్ਮੀ ਦੇ ਵਿੱਚ ਡੁਬੋ ਕੇ ਖਾਣ ਵਾਲਾ ਰੂੰ ਦਾ ਲੱਛਾ ਬਣ ਜਾਣਾ। ਸੋ ਇਸ ਕਰਕੇ ਹੁਣ ਇਹ ਇੱਕ ਵਿਵਾਦ ਦਾ ਵਿਸ਼ਾ ਬਣ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜ਼ਮੀਨ ਖਰੀਦੀ, ਔਰ ਕੁਛ ਨੇਤਾਵਾਂ ਦੀ ਉੱਥੇ ਜ਼ਮੀਨ ਪਹਿਲਾਂ ਪਈ ਸੀ, ਕੁਛ ਨੇ ਹੋਰ ਨਵੀਂ ਖਰੀਦੀ, ਕੁਛ ਨੇ ਬੇਨਾਮੀ ਖਰੀਦੀ। ਔਰ ਇਹਨਾਂ ਦੇ ਭਾਅ ਵਧਾਉਣ ਲਈ ਇਹਨਾਂ ਨੇ ਹੁਣ ਉਸ ਨੋਟੀਫਿਕੇਸ਼ਨ ਵਾਲੇ ਏਰੀਏ ਨੂੰ, ਨੋਟੀਫਾਈਡ ਏਰੀਏ ਨੂੰ ਡੀਨੋਟੀਫਾਈਡ ਕਰਨ ਦਾ ਮਨ ਬਣਾ ਲਿਆ। ਇੱਥੋਂ ਹੀ ਰੌਲਾ ਪੈ ਗਿਆ। ਅੱਜ ਬਹੁਤ ਸਾਰੇ ਅਖਬਾਰਾਂ ਨੇ ਇਹ ਖਬਰ ਵੀ ਸ਼ਾਇਰ ਕਰ ਦਿੱਤੀ ਹੈ। ਪਰ ਦੂਜੇ ਪਾਸੇ ਇੱਕ ਇਹਨਾਂ ਦਾ ਇਹੋ ਜਿਹਾ ਸੁਲੱਖਣ
ਅਫਸਰ ਨਿਕਲਿਆ ਜਿਹਨੇ ਇਹ ਵੀ ਨਹੀਂ ਵੇਖਿਆ ਕਿ ਇਹ ਨੋਟੀਫਿਕੇਸ਼ਨ ਖਤਮ 2 ਫਰਵਰੀ ਨੂੰ ਹੋ ਰਿਹਾ। ਉਹਨੇ ਚੱਕ ਕੇ ਪਿਛਲੇ ਹਫ਼ਤੇ ਹੀ ਇੱਕ ਬਹੁਤ ਵੱਡੇ ਬਿਲਡਰ ਨੂੰ NOC ਦੇ ਦਿੱਤੀ ਕਿ ਜਾ ਤੂੰ ਜਾ ਕੇ ਇਮਾਰਤਾਂ ਖੜੀਆਂ ਕਰਨਾ ਉਸੇ ਇਲਾਕੇ 'ਚ ਜੋ ਨੋਟੀਫਾਈਡ ਇਲਾਕਾ। ਇੱਥੋਂ ਰੌਲਾ ਪੈ ਗਿਆ ਕਿ ਹਾਲੇ ਤੇ ਨੋਟੀਫਿਕੇਸ਼ਨ ਖਤਮ ਵੀ ਨਹੀਂ ਹੋਇਆ। ਇਹਦਾ ਮਤਲਬ ਹੈ ਕਿ ਇਸ ਅਫਸਰ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਸਾਡੀ ਸਰਕਾਰ ਹੈ ਜਿਹੜੀ ਉਹਨੇ ਡੀਨੋਟੀਫਾਈਡ ਇਹਨਾਂ ਜ਼ਮੀਨਾਂ ਨੂੰ ਕਰ ਦੇਣਾ ਤੇ ਮੈਂ ਪਹਿਲਾਂ ਚੀਜ਼ ਵਗਦੀਆਂ ਵਹਿੰਦੀਆਂ 'ਚ ਆਪਣਾ ਵਕਤ ਵਾਹ ਲਵਾਂ। ਹੁਣ ਇੱਕ ਅਖਬਾਰ ਨੇ ਤੇ ਇੱਥੋਂ ਤੱਕ ਲਿਖਿਆ ਕਿ ਉਸ ਬਿਲਡਰ ਤੋਂ ਇਸ ਅਫਸਰ ਨੇ ਬਹੁਤ ਮੋਟਾ ਪੈਸਾ ਵਸੂਲ ਕੀਤਾ। ਹਾਲਾਂਕਿ ਇਹ ਕੇਂਦਰ ਤੱਕ ਪਹੁੰਚ ਗਿਆ ਮਸਲਾ। ਕੇਂਦਰ ਨੇ ਜਦੋਂ ਇਹਨਾਂ ਨੂੰ ਅੱਖਾਂ ਵਿਖਾਈਆਂ ਇਹਨਾਂ ਨੇ ਚੁੱਪ ਕਰਕੇ ਉਸ ਅਫਸਰ ਨੂੰ ਗੱਡੀ ਤੇ ਠਾ ਕੇ ਉਹਦੀ ਥਾਂ ਤੇ ਕੋਈ ਹੋਰ ਬਿਠਾ ਦਿੱਤਾ। ਪਰ ਇਹ ਕੋਈ ਮਾਮਲਾ ਤੇ ਉਹ ਸੁਲਝਾਉਣ ਵਾਲਾ ਨਹੀਂ ਹੈ। ਜਿਹੜੇ ਲੋਕ ਕਹਿੰਦੇ ਸੀਗੇ ਕਰਪਸ਼ਨ ਦੇ ਮਾਮਲੇ 'ਚ 0 ਟੋਲਰੈਂਸ ਰਹੇਗੀ, ਇਹ ਕੋਈ ਉਹੋ ਜਿਹਾ ਮਾਮਲਾ ਤੇ ਹੈ ਨਹੀਂਗਾ ਕਿ ਬਹੁਤ ਛੋਟੇ ਪੱਧਰ ਦੀ ਕਰਪਸ਼ਨ ਹੈ ਜਿਹਨੂੰ ਨਜ਼ਰ ਅੰਦਾਜ਼ ਕਰ ਦਈਏ। ਇੱਕ ਬਿਲਡਰ ਤੋਂ ਪੈਸਾ ਲਿਆ ਤੇ ਫਿਰ ਪੈਸਾ ਕੋਈ ਥੋੜਾ ਬਹੁਤ ਤੇ ਨਹੀਂ ਲਿਆ ਹੋਊਗਾ ਕਿਉਂਕਿ ਇਹਨੇ ਪਰਚਾ ਬਣਾ ਕੇ ਦਿੱਤਾ। ਪਰਚੇ ਦੀ ਇਵਜ਼ ਦੇ ਵਿੱਚ ਇੱਥੇ ਖਰਚੇ ਬਹੁਤ ਵੱਡੇ ਵਸੂਲ ਕੀਤੇ ਜਾਂਦੇ ਆ। ਸੋ ਤੀਜੇ ਪਾਸੇ ਹੁਣ ਦੇਖੋ ਅਕਾਲੀ ਹੈ ਜਿਹੜੇ ਉਹ ਤਾਂ ਬਹੁਤਾ ਬੋਲ ਨਹੀਂ ਸਕਦੇ ਕਿਉਂਕਿ ਉਸੇ ਇਲਾਕੇ 'ਚ ਹੀ ਸੁਖਬੀਰ ਸਿੰਘ ਬਾਦਲ ਦਾ ਹੋਟਲ ਹੈ। ਜੇ ਉਹ ਬੋਲਣਗੇ ਤੇ ਕਾਂਗਰਸੀ ਕਹਿਣਗੇ ਕਿ ਤੁਹਾਡਾ ਵੀ ਘਰ ਹੈਗਾ ਏ ਤੇ ਫਿਰ ਇਹ ਤੇਰਾ ਘਰ ਹੀ ਮੇਰਾ ਘਰ ਆਂਢ ਗੁਆਂਢ 'ਚ ਤਾਂ ਹੀ ਚੱਲਦੇ ਆ ਰੌਲਾ ਕਾਹਦਾ। ਪਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਿੱਧੇ ਤੌਰ ਤੇ ਖੜੀ ਗਏ। ਉਹ ਕਹਿੰਦੇ ਸੀ ਕਿ ਦੇਖੋ ਇਹ ਤੇ ਐਵੇਂ ਸਾਡੇ ਇੱਥੋਂ ਦੇ ਅਫਸਰ ਸੀਗੇ ਜਿਹੜੇ ਇਸ ਇਲਾਕੇ ਨੂੰ ਨੋਟੀਫਾਈਡ ਕਰੀ ਖਲੋਤੇ ਸੀਗੇ। ਇਹ ਜ਼ਮੀਨ ਖੇਤੀਯੋਗ ਜ਼ਮੀਨ ਹੈ, ਜਿਹੜਾ ਮਰਜ਼ੀ ਖਰੀਦੇ ਜਿਹੜਾ ਮਰਜ਼ੀ ਵੇਚੇ। ਇਹੋ ਹੀ ਗੱਲ ਕਾਂਗਰਸੀ ਕਹਿੰਦੇ ਆ, ਕਹਿੰਦੇ ਜੀ ਖੇਤੀਯੋਗ ਜ਼ਮੀਨ ਆ। ਪਰ ਰੌਲਾ ਖੇਤੀਯੋਗ ਜ਼ਮੀਨ ਦਾ ਨਹੀਂ, ਰੌਲਾ ਇਹ ਆ ਕਿ ਜਿਹੜਾ ਉਹ ਇਲਾਕਾ ਨੋਟੀਫਾਈਡ ਹੋਇਆ ਸੀ ਸ਼ਿਵਾਲਿਕ ਪਹਾੜੀਆਂ ਦੇ ਥੱਲੇ ਤਾਂ ਉਸ ਇਲਾਕੇ ਦੇ ਵਿੱਚੋਂ ਇਹ ਜਿਹੜਾ ਨੋਟੀਫਾਈਡ ਏਰੀਏ ਨੂੰ ਡੀਨੋਟੀਫਾਈਡ ਕਰਨ ਵਾਲਾ ਕੰਮ ਸੀਗਾ ਹੁਣੇ ਕਿਉਂ ਕੀਤਾ ਜਾ ਰਿਹਾ, ਹੁਣੇ ਕਿਉਂ ਜ਼ਮੀਨਾਂ ਦੀ ਖਰੀਦੋ ਫਰੋਖਤ ਹੋ ਰਹੀ ਹੈ। ਦੂਜੀ ਚੀਜ਼ ਸਭ ਤੋਂ ਵੱਧ ਤਵੱਜੋ ਦੇਣ ਵਾਲੀ ਆ ਉਹ ਇਹ ਆ ਕਿ ਜਿਹੜੇ ਲੋਕ ਇਹ ਕਹਿੰਦੇ ਆ ਕਿ ਇਹ ਅਫਸਰਾਂ ਨੇ ਐਵੇਂ ਆਪਣੀ ਮਰਜ਼ੀ ਦੇ ਮੁਤਾਬਕ ਹੀ ਇਸ ਇਲਾਕੇ ਨੂੰ ਨੋਟੀਫਾਈਡ ਕਰੀ ਰੱਖਿਆ ਤੇ ਬੰਦਾ ਪੁੱਛੇ ਕੈਪਟਨ ਅਮਰਿੰਦਰ ਸਿੰਘ ਤੇ ਆ ਸਾਲ ਪਹਿਲੇ ਆਇਆ, ਹਾਲੇ ਸਾਲ ਵੀ ਨਹੀਂ ਪੂਰਾ ਕੀਤਾ ਉਹਨੇ ਤੇ ਅਫਸਰ ਤੇ ਤੁਹਾਡੀ ਕਮਾਂਡ ਹੇਠਦੇ ਸੀਗੇ। ਤੁਸੀਂ ਉਦੋਂ ਤੱਕ ਕਿਉਂ ਚੁੱਪ ਰਹੇ, ਕਿਉਂ ਖਾਮੋਸ਼ ਰਹੇ? ਅਸਲ ਦੇ ਵਿੱਚ ਕਹਾਣੀ ਇਹ ਆ ਕਿ ਇਹ ਸਾਰੀਆਂ ਪਾਰਟੀਆਂ ਵਾਲੇ ਇਸ ਮਸਲੇ ਤੇ ਕਾਣੇ ਆ। ਕੋਈ ਇੱਕਾ ਦੁੱਕਾ ਜਿਹੜੇ ਰੌਲਾ ਪਾਉਂਦੇ ਸ਼ਾਇਦ ਉਹ ਕਾਣੇ ਨਾ ਹੋਣ ਪਰ ਇਹ ਸਾਰੇ ਹੀ ਕਾਣੇ ਆ ਕਿਉਂਕਿ ਉਸ ਇਲਾਕੇ 'ਚ ਬਣਦਾ ਪਿਆ ਨਿਊ ਚੰਡੀਗੜ੍ਹ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਦਾ ਪ੍ਰੋਜੈਕਟ ਆ। ਉਸ ਨਿਊ ਚੰਡੀਗੜ੍ਹ ਦੇ ਵਿੱਚ ਇਹਨਾਂ ਦੇ ਨਿਊ ਸੁਪਨੇ ਆ। ਬਹੁਤ ਸਾਰੇ ਲੋਕਾਂ ਦੇ ਖਾਸ ਤੌਰ ਤੇ ਜਿਹੜੇ ਸਿਆਸਤ ਦੇ ਨਾਲ ਜੁੜੇ ਆ, ਬਹੁਤ ਵੱਡੇ ਬਿਊਰੋਕਰੇਟ ਜਿਹੜੇ ਆ, ਇਹਨਾਂ ਨੇ ਆਪਣੇ ਸੁਪਨੇ ਜੋੜੇ ਆ ਕਿ ਨਵਾਂ ਇੱਕ ਚੰਡੀਗੜ੍ਹ ਬਣੂਗਾ, ਨਵੀਂ ਇੱਕ ਦੁਨੀਆ ਵਸਾਵਾਂਗੇ, ਫਿਰ ਉਸ ਦੁਨੀਆ 'ਚੋਂ ਦੌਲਤ ਇਕੱਠੀ ਕਰਕੇ ਆਰਾਮ ਨਾਲ ਖਾਵਾਂਗੇ। ਸੋ ਅਸਲ ਦੇ ਵਿੱਚ ਕਹਾਣੀ ਇਹ ਆ। ਪਰ ਅੱਗੇ ਇਹ ਕਹਾਣੀ ਕਿੱਧਰ ਨੂੰ ਜਾਣੀ ਹੈ ਮੈਨੂੰ ਪਤਾ ਨਹੀਂ। ਪਰ ਇਸ ਕਹਾਣੀ ਨੂੰ ਵੇਖ ਕੇ ਲੋਕ ਬਾਬਾ ਨਜ਼ਮੀ ਨੂੰ ਅੱਜ ਬਹੁਤ ਯਾਦ ਕਰਦੇ ਪਏ ਇੱਥੇ ਪੰਜਾਬ ਦੇ। ਉਹਨੇ ਆਖਿਆ ਸੀਗਾ ਨਾ ਕਿ ਸਦੇ ਸਿਰਫ ਨਵੇਂ ਨੇ ਕਾਗ ਪੁਰਾਣੇ ਨੇ, ਨਵੀਂ ਪਾਰਟੀ ਵੇਖ ਕੇ ਵਿਸਰ ਜਾਵੀਂ ਨਾ, ਦੀਨਾਂ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ। ਜੀ ਅਗਲੀ ਮਿੰਟੋ ਜੀ ਗੱਲ ਕਰਦੇ ਹਾਂ ਵੀ ਲੰਗਾਹ ਨੂੰ ਪੇਸ਼ ਨਾ ਕਰਨ ਦੇ ਮਾਮਲੇ 'ਚ ਸੁਪਰੀਡੈਂਡੈਂਟ ਅਦਾਲਤ ਵੱਲੋਂ ਤਲਬ ਕੀਤਾ ਗਿਆ। ਦੇਖੋ ਸੁੱਚਾ ਸਿੰਘ ਲੰਗਾਹ ਦਾ ਜਿਹੜਾ ਮਸਲਾ ਹੈ ਨਾ ਉਹ ਬੜਾ ਪੇਚੀਦਾ ਜਿਹਾ ਹੋ ਗਿਆ। ਅਸਲ ਦੇ ਵਿੱਚ ਇਹਦੀ ਪੇਸ਼ੀ ਸੀਗੀ 24 ਜਨਵਰੀ ਦੀ। ਇਹਨੂੰ ਅਦਾਲਤ 'ਚ ਖੜਿਆ ਨਹੀਂ ਗਿਆ। ਉਲਟਾ ਜਿਹੜੀ ਹੁਣ ਤੁਹਾਨੂੰ ਪਤਾ ਹੀ ਹੈ ਕਿ ਪੇਸ਼ੀ ਹੁੰਦੀ ਹੈ ਟੈਲੀ ਕਾਨਫਰੰਸਿੰਗ ਦੇ ਜ਼ਰੀਏ, ਉਹ ਵੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਹਦੀ ਪੇਸ਼ੀ ਨਹੀਂ ਹੋਈ। ਅਦਾਲਤ ਨੇ ਜਦੋਂ ਆਖਿਆ ਕਿ ਬੰਦਾ ਪੇਸ਼ ਕਿਉਂ ਨਹੀਂ ਕੀਤਾ ਗਿਆ, ਨਾ ਤੇ ਫਿਜ਼ੀਕਲੀ ਉਹਦੀ ਅਟੈਂਡੈਂਸ ਹੋਈ ਹੈ, ਨਾ ਉਹ ਫਿਜ਼ੀਕਲੀ ਅਪੀਅਰ ਹੋਇਆ ਇੱਥੇ, ਨਾ ਹੀ ਉਸ ਬੰਦੇ ਦੀ ਇਹਨਾਂ ਨੇ ਵੀਡੀਓ ਕਾਨਫਰੰਸਿੰਗ ਕਰਾਈ ਹੈ। ਬੰਦਾ ਗਿਆ ਕਿੱਥੇ ਹੈ? ਫਿਰ ਉਹਨਾਂ ਨੇ ਪਤਾ ਕੀਤਾ ਕਿ ਬੰਦੇ ਨੂੰ ਭੁਗਤਾਇਆ ਹੀ ਨਹੀਂ ਗਿਆ। ਫਿਰ ਜਦੋਂ ਬੰਦੇ ਨੂੰ ਭੁਗਤਾਇਆ ਨਾ ਜਾਵੇ ਅਸਲ ਦੇ ਵਿੱਚ ਉਹ ਸਾਰੀ ਜ਼ਿੰਮੇਵਾਰੀ ਪੈਂਦੀ ਹੈ ਜੇਲ੍ਹ ਪ੍ਰਬੰਧਨ ਤੇ, ਕਿਉਂਕਿ ਪੇਸ਼ੀ ਤੇ ਪਹੁੰਚਾਉਣਾ ਜਾਂ ਪੇਸ਼ੀ ਤੇ ਭੁਗਤਾਉਣਾ ਇਹ ਉਹਨਾਂ ਦਾ ਮੁੱਢਲਾ ਫਰਜ਼ ਹੈ। ਹੁਣ ਪਟਿਆਲਾ ਜ਼ਿਲ੍ਹੇ ਦਾ ਪਟਿਆਲਾ ਜੇਲ੍ਹ ਦਾ ਜਿਹੜਾ ਸੁਪਰੀਡੈਂਟ ਹੈ ਰਾਜਨ ਕਪੂਰ, ਉਹਦੀ ਜਵਾਬ ਤਲਬੀ ਹੋ ਗਈ ਹੈ। ਉਹਨੇ ਹੁਣ ਜਾ ਕੇ ਫਰਵਰੀ ਦੇ ਸ਼ੁਰੂਆਤ ਦੇ ਵਿੱਚ ਜਾ ਕੇ ਇੱਥੇ ਜਵਾਬ ਦਾਖਲ ਕਰਨਾ ਹੈ। ਹੁਣ ਜਿਹੜਾ ਜਵਾਬ ਦਾਖਲ ਉਹਨੇ ਕਰਨਾ ਉਹਦੇ ਬਾਰੇ ਕੋਈ ਕਿਆਸ ਨਹੀਂ ਲਾਇਆ ਜਾ ਸਕਦਾ।
ਪਰ ਇੱਕ ਕਿਆਸ ਜ਼ਰੂਰ ਲਾਇਆ ਜਾ ਸਕਦਾ ਹੈ ਕਿ ਮਾਮਲਾ ਕਿਤੇ ਨਾ ਕਿਤੇ ਗੜਬੜ ਜ਼ਰੂਰ ਹੈ। ਕਿਉਂਕਿ ਦੇਖੋ, ਜਿਸ ਤਰੀਕੇ ਨਾਲ ਕੋਰਟ ਨੇ ਟਿੱਪਣੀ ਕੀਤੀ ਹੈ ਉਹਦੇ ਤੋਂ ਅੰਦਾਜ਼ਾ ਹੋ ਜਾਂਦਾ ਕਿ ਮਾਮਲਾ ਕਿੰਨਾ ਪੇਚੀਦਾ। ਕੋਰਟ ਨੇ ਕਿਹਾ ਕਿ ਉਹ ਕਹਿੰਦੇ ਕਿ ਜਿਹੜੀ ਤੁਸੀਂ ਇਹਦੀ ਗੈਰ ਹਾਜ਼ਰੀ ਲਵਾਈ ਹੈ ਨਾ, ਅਸਲ ਦੇ ਵਿੱਚ ਤੁਸੀਂ ਟੇਢੇ ਢੰਗ ਦੇ ਨਾਲ ਇਸ ਦੋਸ਼ੀ ਨੂੰ ਫਾਇਦਾ ਪਹੁੰਚਾਉਣ ਦਾ ਯਤਨ ਕਰਦੇ ਪਏ ਜੇ, ਸਾਨੂੰ ਪਤਾ ਸਾਰਾ ਤੁਸੀਂ ਇਹਨੂੰ ਫਾਇਦਾ ਪਹੁੰਚਾ ਰਹੇ ਜੀ। ਸੋ ਇਹ ਆਪਣੇ ਆਪ ਦੇ ਵਿੱਚ ਕੋਰਟ ਦੀ ਟਿੱਪਣੀ ਹੈ ਜਿਹੜੀ ਬੜੀ ਦਿਲਚਸਪ ਹੈ, ਕਿਉਂਕਿ ਕੋਰਟ ਮੰਨ ਕੇ ਚੱਲ ਰਹੀ ਹੈ ਕਿ ਉਸ ਬੰਦੇ ਨੂੰ ਜੇ ਕੋਰਟ ਦੇ ਵਿੱਚ ਹਾਜ਼ਰ ਨਹੀਂ ਕੀਤਾ ਗਿਆ ਜਾਂ ਉਹਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭੁਗਤਾਇਆ ਨਹੀਂ ਗਿਆ, ਇਹਦਾ ਮਤਲਬ ਹੈ ਕਿ ਅਸਿੱਧੇ ਰੂਪ ਦੇ ਵਿੱਚ ਜੇਲ੍ਹ ਪ੍ਰਬੰਧਨ ਉਸ ਬੰਦੇ ਦਾ ਪੱਖ ਪੂਰਦਾ ਪਿਆ। ਤੇ ਜੇ ਇਹ ਹਕੀਕਤ ਆ ਤਾਂ ਫਿਰ ਸਾਰਿਆਂ ਨੂੰ ਸੋਚਣ ਲਈ ਮਜਬੂਰ ਹੋਣਾ ਪੈਣਾ ਕਿ ਸੁਖਬੀਰ ਸਿੰਘ ਬਾਦਲ ਕਿਤੇ ਸੱਚ ਤੇ ਨਹੀਂ ਸੀ ਬੋਲਦਾ। ਉਹ ਆਂਦਾ ਸੀਗਾ ਕਿ ਪਰਵਾਹ ਨਾ ਕਰਿਓ ਕਿ ਇਸ ਸਰਕਾਰ ਦੇ ਵਿੱਚ ਵੀ ਆਪਣਾ ਜ਼ੋਰ ਚੱਲ ਪੈਂਦਾ। ਤਾਂ ਹੀ ਹੈ ਨਾ ਕਿ ਉਹ ਆਪੋਜੀਸ਼ਨ ਦੇ ਵਿੱਚ ਰਹਿ ਕੇ ਵੀ ਇਹੋ ਜਿਹੇ ਲਾਭ ਲਈ ਜਾਂਦੇ ਉਹਨਾਂ ਦੇ ਬੰਦੇ। ਦੂਜੀ ਚੀਜ਼ ਇੱਕ ਹੋ ਰਿਹਾ, ਆ ਥੋੜੇ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਸੁੱਚਾ ਸਿੰਘ ਲੰਗਾਹ ਦੇ ਸੀਨੇ ਤੇ ਅਚਾਨਕ ਦਰਦ ਉੱਠਿਆ ਸੀਗਾ। ਇਹ ਜਿਹੜਾ ਉਹਦੇ ਸੀਨੇ 'ਚ ਸੂਲ ਉੱਠਿਆ, ਹੁਣ ਕਿਤੇ ਇਹ ਕੰਮ ਤੇ ਨਹੀਂ ਹੁੰਦਾ ਪਿਆ ਕਿ ਜਿਹੜੀ ਅਦਾਲਤ ਦੇ ਵਿੱਚ ਜਵਾਬ ਤਲਬੀ ਹੋ ਰਹੀ ਹੈ ਉਹਦੇ ਤੋਂ ਬਚਣ ਲਈ ਕਿਤੇ ਸਭ ਕੁਛ ਕੀਤਾ ਜਾ ਰਿਹਾ। ਕਿਉਂਕਿ ਅਚਾਨਕ ਉਹਦੇ ਦਰਦ ਹੋਣਾ, ਫਿਰ ਰਜਿੰਦਰਾ ਹਸਪਤਾਲ ਚੋਂ ਚੱਕ ਕੇ ਉੱਥੇ PGI ਲੈ ਜਾਣਾ, ਬਾਅਦ ਦੇ ਵਿੱਚ ਪਤਾ ਹੀ ਨਹੀਂ ਲੱਗਣਾ ਕਿ ਸੁੱਚਾ ਸਿੰਘ ਲੰਗਾਹ ਨੂੰ ਆਖਰ ਹੋਇਆ ਕੀ ਸੀਗਾ। ਮੈਂ ਨਹੀਂ ਕਹਿੰਦਾ ਕਿ ਉਹਨੂੰ ਕੁਛ ਹੋਇਆ ਜਾਂ ਕੁਛ ਨਹੀਂ ਹੋਇਆ, ਪਰ ਜਿਸ ਤਰੀਕੇ ਦੇ ਨਾਲ ਹੁਣ ਇਹ ਚੀਜ਼ਾਂ ਜੁੜਦੀਆਂ ਪਈਆਂ ਤੇ 24 ਤਰੀਕ ਸੀਗੀ, ਉਸ ਤੋਂ ਬਾਅਦ ਜਿਵੇਂ ਕੋਰਟ ਚੋਂ ਫਟਕਾਰ ਪਈ ਨਾਲ ਦੀ ਨਾਲ ਇਹ ਖਬਰ ਆ ਗਈ ਕਿ ਸੁੱਚਾ ਸਿੰਘ ਲੰਗਾਹ ਦੇ ਸੀਨੇ 'ਚ ਦਰਦ ਹੋ ਗਿਆ। ਕਿਤੇ ਇਹ ਨਾ ਹੋਵੇ ਕਿ ਇਹ ਜਿਹੜਾ ਸੁਪਰਡੈਂਟ ਹੈ ਜਾ ਕੇ ਉੱਥੇ ਹੱਥ ਜੋੜ ਕੇ ਆਖੇ ਕਿ ਸੁੱਚਾ ਸਿੰਘ ਸਾਹਿਬ ਜੀ ਬਿਮਾਰ ਪੈ ਗਿਆ। ਬਿਮਾਰ ਕਾਹਦਾ ਪੈ ਗਿਆ, ਸਾਡੇ ਤਾਂ ਜੜ੍ਹਾਂ 'ਚ ਬਹਿ ਗਿਆ, ਸਾਡੀ ਕੋਈ ਗਲਤੀ ਨਹੀਂ ਹੈ ਕਿਉਂਕਿ ਉਹ ਬਿਮਾਰ ਸੀ, ਇਸ ਕਰਕੇ ਅਸੀਂ ਨਾ ਤੇ ਉਹਨੂੰ ਇੱਥੇ ਫਿਜ਼ੀਕਲੀ ਤੁਹਾਡੇ ਹਾਜ਼ਰ ਕਰ ਸਕੇ ਹਾਂ ਤੇ ਨਾ ਹੀ ਉਹ ਉੱਠਣ ਜੋਗਾ ਸੀਗਾ। ਬਿਰਧ ਆਦਮੀ ਆ, ਸਿਆਣਾ ਪਿਆਣਾ ਆਦਮੀ ਆ, ਤੁਰ ਫਿਰ ਵੀ ਸੀ ਸਕਦਾ, ਨਾ ਹੀ ਉਹ ਕੈਮਰੇ ਅੱਗੇ ਆ ਸਕਦਾ ਸੀ। ਲੱਗਦਾ ਇਹ ਆ ਕਿ ਕਿਤੇ ਨਾ ਕਿਤੇ ਜਵਾਬ ਜਿਹੜਾ ਲਗਭਗ ਇਹੋ ਜਿਹਾ ਹੋਊਗਾ। ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰ ਲਈਏ ਕੈਪਟਨ ਸਰਕਾਰ ਦੀ, ਕਹਿੰਦੇ ਇੱਕ ਹੋਰ ਨਿਯੁਕਤੀ ਹੁਣ ਚਰਚਾ 'ਚ। ਦੇਖੋ, ਆਪਾਂ ਥੋੜੇ ਦਿਨ ਪਹਿਲਾਂ ਗੱਲ ਕਰਦੇ ਪਏ ਸਾਂ ਕਿ ਸੁਰੇਸ਼ ਕੁਮਾਰ ਦੇ ਨਾਂਹ ਨੁੱਕਰ ਕਰਨ ਤੋਂ ਬਾਅਦ ਇੱਕ ਬੰਦਾ ਟੋਲਦੇ ਫਿਰਦੇ ਆ ਜਿਹੜਾ ਭਰੋਸੇਯੋਗ ਹੋਵੇ ਤੇ ਜਿਹੜਾ ਅਹਿਮ ਮਹਿਕਮਿਆਂ ਨੂੰ ਡਾਇਰੈਕਸ਼ਨ ਦੇਵੇ। ਹੁਣ ਸਾਰੇ ਮਹਿਕਮਿਆਂ ਦਾ ਐਕਸਪਰਟ ਤੇ ਇਹਨਾਂ ਨੂੰ ਨਹੀਂ ਲੱਭਿਆ, ਪਰ ਇੱਕ ਬਹੁਤ ਮਹੱਤਵਪੂਰਨ ਵਿਭਾਗ ਆ ਮਾਲ ਵਿਭਾਗ। ਤਾਂ ਮਾਲ ਵਿਭਾਗ ਦੇ ਇਹਨਾਂ ਨੇ ਇੱਕ ਬੰਦਾ ਲੱਭ ਲਿਆ। ਇਹ ਸੇਵਾ ਮੁਕਤ ਅਧਿਕਾਰੀ ਹੈ NS ਸੰਘਾ। ਦਿਲਚਸਪ ਗੱਲ ਇਹ ਹੈ ਕਿ NS ਸੰਘਾ ਨੂੰ ਪੰਜਾਬ ਜ਼ਮੀਨੀ ਰਿਕਾਰਡ ਸੁਸਾਇਟੀ ਦਾ ਮਾਲ ਸਲਾਹਕਾਰ ਲਾਇਆ ਜਾ ਰਿਹਾ। ਔਰ ਸੰਘਾ ਸਾਹਿਬ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਦੇ ਵੀ ਸਿਆਸੀ ਸਲਾਹਕਾਰ ਰਹੇ ਆ। ਸੋ ਇਹ ਕਮਾਲ ਦਾ ਇਤਫਾਕ ਆ ਕਿ ਹੁਣ ਤੇ ਘਰ ਵੀ ਲਾਗੇ ਲਾਗੇ ਬਣਦੇ ਪਏ ਆ। ਤੇ ਕਮਾਲ ਦੀ ਇੱਥੋਂ ਵੀ ਗੱਲ ਹੈ ਕਿ ਬੰਦੇ ਵੀ ਇੱਕ ਦੂਜੇ ਦੇ ਦਲਾਂ ਚ ਇੰਪੋਰਟ ਕੀਤੇ ਜਾ ਰਹੇ ਆ। ਸੋ ਇਹ OSP ਸਨ ਜਿਹੜੇ ਕਿ ਸਲਾਹਕਾਰ ਹੁੰਦੇ ਆ। ਸੋ ਹੁਣ ਇਹ NS ਸੰਘਾ ਸਾਹਿਬ ਇਸ ਮਾਲ ਵਿਭਾਗ ਦਾ ਕੰਮ ਕਰ ਦੇਖਿਆ ਕਰਨਗੇ, ਯਾਨੀ ਇਹਨਾਂ ਨੂੰ ਹੈਡ ਲਾ ਦਿੱਤਾ। ਪਰ ਇਹਦੇ ਵਿੱਚ ਵੀ ਹੁਣ ਇੱਕ ਕਨਸੋਲ ਇਹੋ ਜਿਹੀ ਨਿਕਲ ਕੇ ਆਉਂਦੀ ਪਈ, ਹਾਲਾਂਕਿ ਇਹ ਅੰਦਰ ਦੀ ਚਰਚਾ ਪਰ ਸਾਡੇ ਤੱਕ ਕਈ ਵਾਰ ਪਹੁੰਚ ਜਾਂਦੀ ਹੈ। ਅੰਦਰ ਦੀ ਚਰਚਾ ਅਫਸਰਾਂ ਦੀ ਇੱਕ ਲੌਬੀ ਇਸ ਨਿਯੁਕਤੀ ਤੋਂ ਵੀ ਅੱਖਾਂ ਕੱਢਦੀ ਪਈ ਹੈ। ਉਹਨਾਂ ਦਾ ਕਹਿਣਾ ਕਿ ਜਿਹੜਾ ਬੰਦਾ ਇਸ ਤਰ੍ਹਾਂ ਸੇਵਾ ਮੁਕਤ ਹੈ, ਇਸ ਤਰ੍ਹਾਂ ਰਿਟਾਇਰਡ ਹੈ, ਉਹਨੂੰ ਏਦਾਂ ਪਿਛਲੇ ਬੈਕਡੋਰ ਦੇ ਰਸਤਿਓਂ ਉਹਨੂੰ ਆ ਕੇ ਗੱਡੀ 'ਤੇ ਬਿਠਾ ਦੇਣਾ ਠੀਕ ਨਹੀਂ ਹੈ। ਤੇ ਲੱਗਦਾ ਇਹੋ ਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਫਸਰਾਂ ਦੀ ਲੌਬੀ ਨੇ ਰਲ ਕੇ, ਮਾਫੀਆ ਨੇ ਰਲ ਕੇ ਔਰ ਆਪੋਜੀਸ਼ਨ ਨੇ ਰਲ ਕੇ ਸੁਰੇਸ਼ ਕੁਮਾਰ ਦਾ ਪੱਤਾ ਕਟਵਾ ਦਿੱਤਾ ਸੀਗਾ, ਵੈਸੀ ਸੂਰਤ ਹਾਲ ਫੇਰ ਦੇਖਣ ਨੂੰ ਮਿਲ ਸਕਦੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਵਜੀਦ ਉਹਨੇ ਜਿੱਦ ਫੜੀ ਹੋਈ ਆ ਕਿ ਮੈਂ ਨਿਯੁਕਤੀਆਂ ਕਰਨੀਆਂ। ਸੋ ਮੈਨੂੰ ਲੱਗਦਾ ਕਿ ਇਹ ਨਿਯੁਕਤੀਆਂ ਵੀ ਏਦਾਂ ਚੱਲਦੀਆਂ ਜਾਣੀਆਂ ਤੇ ਫਿਰ ਜਿਹੜੀਆਂ ਨਮੋਸ਼ੀਆਂ ਉਹ ਵੀ ਨਾਲ ਨਾਲ ਚੱਲਦੀਆਂ ਜਾਣੀਆਂ। ਇੱਕ ਦਫਾ ਫੇਰ ਇਹਨਾਂ ਨੇ ਸੇਵਾ ਮੁਕਤ ਅਧਿਕਾਰੀ ਚੁਣਿਆ ਕਿਸੇ ਡਿਪਾਰਟਮੈਂਟ ਦਾ ਹੈਡ ਲਾਉਣ ਲਈ। ਇਹ ਪੋਸਟ ਜਿਹੜੀ ਹੈ ਬਹੁਤ ਸਾਰੇ ਮਾਹਰ ਦੱਸਦੇ ਆ ਕਿ ਪੋਸਟ ਜਿਹੜੀ ਆ ਉਹ ਇਲੀਗਲ ਆ। ਹੁਣ ਇਹਨੂੰ ਕਿਵੇਂ ਲੀਗਲਾਈਜ਼ ਕਰਦੇ ਆ
ਉਹ ਇਹਨਾਂ ਦੀ ਸਮਰੱਥਾ ਜਾਂ ਇਹਨਾਂ ਦੀ ਚੁਸਤਲਾਕੀ ਦੱਸੂਗੀ। ਬਹਰਹਾਲ ਇਸ ਨਿਯੁਕਤੀ ਦੀ ਅੰਦਰ ਖਾਤੇ ਬਿਊਰੋਕ੍ਰੇਸੀ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਹੈ। ਜੀ ਜੀ। ਤੇ ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਵਿੱਕੀ ਗੌਂਡਰ ਨੂੰ ਪਨਾਹ ਦੇਣ ਵਾਲੇ ਨੂੰ ਕਹਿੰਦੇ ਜ਼ਮਾਨਤ ਮਿਲੀ ਤੇ ਇੱਧਰ ਧਮਕੀਆਂ ਦੇਣ ਵਾਲੇ ਵੀ ਕਸੂਤੇ ਫਸੇ ਆ। ਇੱਕ ਹੋਰ ਵੀ ਨਵੀਂ ਅਪਡੇਟ ਆ ਗਈ ਇਸ ਮਾਮਲੇ 'ਚ। ਸਭ ਤੋਂ ਪਹਿਲਾਂ ਉਹ ਮੈਂ ਤੁਹਾਡੇ ਜਿਹੜੇ ਨਜ਼ਰ ਕਰ ਦੇਵਾਂ ਜੀ ਕਿ ਜਿਹੜਾ ਹਿਊਮਨ ਰਾਈਟਸ ਸੰਗਠਨ ਲਾਇਰਸ ਫਾਰ ਜਸਟਿਸ ਹੈ ਨਾ, ਉਹਨਾਂ ਨੇ ਫੈਸਲਾ ਕੀਤਾ। ਉਹ ਕਹਿੰਦੇ ਆ ਜੀ ਕਿ ਅਸੀਂ ਇਸ ਮਸਲੇ ਨੂੰ PIL ਦੇ ਰੂਪ ਦੇ ਵਿੱਚ ਹਾਈ ਕੋਰਟ ਖੜਾਂਗੇ। ਇਹ ਵਕੀਲਾਂ ਦਾ ਇੱਕ ਸੰਗਠਨ ਆ, ਤੁਹਾਨੂੰ ਯਾਦ ਹੀ ਹੋਣਾ ਕਿ ਇਹ ਬਹੁਤ ਸਾਰੇ ਕੇਸ ਜਿਹੜੇ ਇਸ ਤਰ੍ਹਾਂ ਦੇ ਲੈਂਦਾ ਜੀ। ਸੋ ਇਹ ਮਾਮਲਾ ਜਿਹੜਾ ਲੱਗਦਾ ਹੈ ਆ ਕਿ ਕਾਨੂੰਨੀ ਚੌਕਤੇ ਦੇ ਵਿੱਚ ਜਾਏਗਾ ਹੀ ਜਾਏਗਾ। ਇਹਨਾਂ ਨੇ ਐਲਾਨ ਕਰ ਦਿੱਤਾ। ਪਹਿਲਾਂ ਤਾਂ ਵੈਸੇ ਅਪੀਲ ਕੀਤੀ ਆ ਹਾਈ ਕੋਰਟ ਨੂੰ ਕਿ ਤੁਸੀਂ ਸੋ ਮੋਟੋ ਲਿਓ ਇਸ ਮਾਮਲੇ 'ਚ। ਜੀ ਜੀ। ਹੁਣ ਜੇ ਸੋ ਮੋਟੋ ਨਹੀਂ ਲਿਆ ਜਾਂਦਾ ਤਾਂ ਹੋ ਸਕਦਾ ਕਿ ਇਹ PIL ਦਾਖਲ ਕਰ ਦੇਣ। ਦੂਜੇ ਪਾਸੇ ਰਾਜਸਥਾਨ ਦੇ ਵਿੱਚ ਇਸ ਸਮੇਂ ਕਾਫੀ ਹਲਚਲ ਆ। ਇਹਨਾਂ ਦੇ ਹਥਿਆਰ ਸਾਰੇ ਉਹਨਾਂ ਨੇ ਜ਼ਬਤ ਕਰ ਲਏ ਰਾਜਸਥਾਨ ਵਾਲਿਆਂ ਨੇ, ਜਿਹੜੇ ਇਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਇਨਕਾਊਂਟਰ ਸਮੇਂ 'ਚ ਵਰਤੇ ਗਏ। ਦੂਜੀ ਚੀਜ਼ ਇਹ ਹੋਈ ਆ ਕਿ ਪ੍ਰੇਮਾ ਲਾਹੌਰੀਆ ਤੇ ਜਿਹੜਾ ਗੌਂਡਰ ਦਾ ਪਰਿਵਾਰ ਆ, ਉਹਨਾਂ ਨੇ ਸੱਦ ਲਿਆ 1 ਤਰੀਕ ਨੂੰ, ਯਾਨੀ ਕੱਲ ਨੂੰ, ਕਿ ਤੁਸੀਂ ਆ ਕੇ ਸਟੇਟਮੈਂਟ ਦਰਜ ਕਰਵਾਓ। ਨਾਲ ਹੀ ਇਹਨਾਂ ਦੇ ਅਫਸਰਾਂ ਨੂੰ ਸੱਦ ਲਿਆ ਕਿ ਤੁਸੀਂ ਵੀ ਆ ਕੇ ਸਟੇਟਮੈਂਟਾਂ ਦਰਜ ਕਰਵਾਓ। ਇਹਦਾ ਮਤਲਬ ਇਹ ਆ ਕਿ ਉੱਥੇ ਇਹਨਾਂ ਦੀ ਦਾਲ ਨਹੀਂ ਗਲਦੀ ਪਈ। ਉੱਥੋਂ ਦੀ ਪੁਲਿਸ ਆਪਣੇ ਹਿਸਾਬ ਕਿਤਾਬ ਦੇ ਨਾਲ ਜਾਂਚ ਪੜਤਾਲ ਕਰਦੀ ਪਈ, ਕਿਉਂਕਿ ਉੱਥੇ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ। ਸਰਕਾਰਾਂ ਦਾ ਵੀ ਤਾਲਮੇਲ ਕਈ ਮਾਮਲਿਆਂ 'ਚ ਮਾਇਨੇ ਰੱਖਦਾ। ਖੈਰ, ਇੱਕ ਅਪਡੇਟ ਹੁਣ ਇਸ ਮਸਲੇ 'ਚ ਇਹ ਆ ਕਿ ਜਿਹੜਾ ਬੰਦਾ ਜਿਹਦੀ ਢਾਣੀ ਤੇ ਇਹ ਦੋਵੇਂ ਬੰਦੇ ਮਾਰੇ ਗਏ ਸਨ, ਉਹ ਲੱਖਾ ਉੱਥੋਂ ਕੋਰਟ 'ਚੋਂ ਜ਼ਮਾਨਤ ਲੈ ਗਿਆ। ਵੈਸੇ ਕਮਾਲ ਦੀ ਗੱਲ ਆ ਕਿ ਪੰਜਾਬ ਪੁਲਿਸ ਲੱਖੇ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕਰਦੀ ਪਈ ਆ ਕਿ ਲੱਖੇ ਨੇ ਇਹਨਾਂ ਲਈ ਆਹ ਕੀਤਾ, ਲੱਖੇ ਨੇ ਉਹ ਕੀਤਾ। ਪਰ ਉੱਥੋਂ ਦੇ ਕੋਰਟ ਨੇ ਲੱਖੇ ਦੀ ਭੂਮਿਕਾ ਨੂੰ ਟਿਕ ਜਾਣਿਆ ਵੀ ਇਹਦਾ ਤਾਂ ਕੋਈ ਰੋਲ ਨਹੀਂ ਹੈ, ਨਾਲ ਦੀ ਨਾਲ ਉਹਨੂੰ ਜ਼ਮਾਨਤ ਦੇ ਦਿੱਤੀ। ਅੱਜ ਹੀ ਉਹਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ, ਨਾਲ ਦੀ ਨਾਲ ਹੀ ਉਹਨੂੰ ਜ਼ਮਾਨਤ ਮਿਲ ਗਈ ਹੈ। ਹੁਣ ਪੰਜਾਬ ਪੁਲਿਸ ਉਹਨੂੰ ਕਿੱਦਾਂ ਲਿਆਏਗੀ, ਕਿੱਦਾਂ ਲਿਆ ਕੇ ਪੁੱਛਗਿੱਛ ਕਰੇਗੀ, ਉਹ ਇੱਕ ਅਲੱਗ ਵਿਸ਼ਾ ਹੈ। ਪਰ ਇਹ ਵੇਖਣਾ ਜ਼ਰੂਰੀ ਹੈ ਕਿ ਲੱਖਾ ਐਡੀ ਜਲਦੀ ਜ਼ਮਾਨਤ ਜੇ ਲੈ ਜਾਂਦਾ ਹੈ, ਇਹਦਾ ਮਤਲਬ ਕਿ ਰਾਜਸਥਾਨ ਦਾ ਕਾਨੂੰਨ ਜਾਂ ਰਾਜਸਥਾਨ ਦੀ ਪੁਲਿਸ ਜਿਹੜੀ ਆ ਉਹ ਲੱਖੇ ਦੇ ਰੋਲ ਨੂੰ ਬਹੁਤੀ ਅਹਿਮੀਅਤ ਨਹੀਂ ਦੇ ਰਹੀ। ਔਰ ਦੂਜੀ ਚੀਜ਼ ਇਹ ਆ ਕਿ ਅੱਜ ਜਾਗਰਣ ਅਖਬਾਰ ਨੇ ਇੱਕ ਸਟੋਰੀ ਲਾਈ ਆ ਔਰ ਉਹਨਾਂ ਦਾ ਪੱਤਰਕਾਰ ਪ੍ਰਤੱਖਦਰਸ਼ੀਆਂ ਦੇ ਕੋਲ ਪਹੁੰਚਿਆ ਸੀਗਾ। ਪਰ ਪ੍ਰਤੱਖਦਰਸ਼ੀਆਂ ਦੇ ਵਿੱਚ ਸਕਾ ਤਾਇਆ ਔਰ ਸਕੀ ਤਾਈ ਜਿਹੜਾਂ ਦੀ ਕਿ ਕੰਧ ਨਾਲ ਕੰਧ ਸਾਂਝੀ ਹੈ ਲੱਖੇ ਦੇ ਜੀ। ਉਹ ਕਹਿੰਦੇ ਆ ਕਿ ਅਸੀਂ ਬਸ ਰੌਲ ਗੋਲਾ ਜਿਹਾ ਸੀਗਾ, ਸ਼ਾਮ ਦਾ ਲੰਮੇ ਪੈ ਸਮਝਿਆ ਸੀ ਤੇ ਅਚਨਚੇਤ ਲੱਖੇ ਨੂੰ ਇਹ ਬਾਹਰੋਂ ਲਿਆਏ ਆ, ਫਿਰ ਕੋਠਿਆਂ ਤੇ ਚੜ੍ਹ ਗਏ, ਫਿਰ ਤਾੜ ਹੋਈ ਆ। ਅੱਗੇ ਦੀ ਕਹਾਣੀ ਸਭ ਨੂੰ ਪਤਾ। ਇਹ ਲੱਖੇ ਨੂੰ ਕਿੱਥੋਂ ਲਿਆਏ ਆ, ਕੀ ਗੱਲਬਾਤ ਆ, ਇਹ ਸਮਝ ਤੋਂ ਪਰੇ ਦੀ ਗੱਲ ਹੈ। ਕੁਛ ਲੋਕ ਇਹ ਵੀ ਸ਼ੱਕ ਕਰਦੇ ਪਏ ਆ ਕਿ ਹੋ ਸਕਦਾ ਕਿ ਲੱਖਾ ਇੱਧਰ ਰਲ ਗਿਆ ਹੋਵੇ, ਤਾਂ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਉਹਨੂੰ ਲਾਭ ਮਿਲ ਰਿਹਾ। ਖੈਰ, ਇਹ ਸਾਰੇ ਕਿਆਸ ਨੇ, ਇਹ ਸਾਰੀਆਂ ਕਿਆਸਰਾਈਆਂ ਨੇ, ਪਤਾ ਨਹੀਂ ਹਕੀਕਤ ਕੀ ਆ। ਪਰ ਜੋ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਉਹ ਬੜੀਆਂ ਹੈਰਾਨ ਕਰਦੀਆਂ ਕਿ ਜਿਹੜਾ ਲੱਖਾ ਸੀਗਾ ਉਹਨੂੰ ਬਾਹਰੋਂ ਪੁਲਿਸ ਲੈ ਕੇ ਆਉਂਦੀ ਹੈ, ਫਿਰ ਕੋਠਿਆਂ ਤੇ ਚੜ੍ਹ ਕੇ ਤਾੜ ਗੋਲੀਆਂ ਚਲਾ ਦਿੰਦੀ ਹੈ। ਔਰ ਇਹ ਕੋਈ ਹੋਰ ਨਹੀਂ ਕਹਿ ਰਿਹਾ, ਜਾਗਰਣ ਦਾ ਜਿਹੜਾ ਸਪੋਰਟ ਤੇ ਬਹੁਤ ਵੱਡਾ ਪੱਤਰਕਾਰ ਹੈ ਗੁਰਪ੍ਰੇਮ ਲਹਿਰੀ, ਉਹ ਪਹੁੰਚਿਆ, ਉਹਨੇ ਉੱਪਰ ਰਿਪੋਰਟ ਕੀਤਾ। ਸੋ ਇਹ ਮਸਲਾ ਆਪਣੇ ਆਪ ਦੇ ਵਿੱਚ ਅੱਗੇ ਵੀ ਮੇਰੇ ਖਿਆਲ ਦੇ ਨਾਲ ਗੁੰਝਲਾਂ 'ਚ ਹੋਰ ਉਲਝ ਜਾਏਗਾ। ਪਰ ਜਿਹੜੀ ਚੀਜ਼ ਹੈ ਧਮਕੀਆਂ ਵਾਲੀ, ਦੇਖੋ ਇਸ ਮਸਲੇ 'ਚ ਕਿਤੇ ਨਾ ਕਿਤੇ ਗ੍ਰਿਫਤਾਰੀਆਂ ਹੋਣੀਆਂ ਸੀਗੀਆਂ। ਇਹਨਾਂ ਪੇਜਾਂ ਤੋਂ ਜਿਸ ਤਰੀਕੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ, ਉਹ ਤੋਂ ਲੱਗਦਾ ਸੀਗਾ ਕਿ ਇਹਨਾਂ ਨੇ ਬਹੁਤ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲੈਣਾ। 3 ਗ੍ਰਿਫਤਾਰੀਆਂ ਹੋਈਆਂ ਨੇ। ਇੱਕ ਤੇ ਕੋਈ ਕਾਰਜਪਾਲ ਸਿੰਘ ਹੈ ਬਸਤੀ ਪੰਜਾਬ ਜੀਰਾ ਦਾ, ਇੱਕ ਗੁਰਜੀਤ ਸਿੰਘ ਉਰਫ ਗੋਪੀ ਹੈ ਵਡਾਲਾ ਦਾ, ਇੱਕ ਗੁਰਪ੍ਰੀਤ ਸਿੰਘ ਤਲਵੰਡੀ ਹੈ ਉਹ ਦਾਖਾ ਨੇੜ ਦਾ। ਸੋ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੇਜਾਂ ਤੋਂ ਐਵੇਂ ਧਮਕੀਆਂ ਦਿੱਤੀ ਜਾਂਦੇ ਸੀਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਉਹ ਕਰ ਦਿਆਂਗੇ। ਇਹਨਾਂ ਦਾ ਫੇਸਬੁੱਕ ਤੇ ਜ਼ੋਰ ਲੱਗੀ ਜਾਂਦਾ ਸੀਗਾ, ਮਰਨ ਵਾਲੇ ਮਰ ਗਏ, ਮਾਰਨ ਵਾਲਿਆਂ ਨੇ ਮਾਰ ਦਿੱਤਾ, ਇਹ ਅੱਡ ਉੱਥੇ ਟਿੰਗੀ ਜਾਂਦੇ ਸੀਗੇ। ਇਹਨਾਂ ਨੂੰ ਚੱਕ ਲਿਆ। ਔਰ ਕਮਾਲ ਦੀ ਗੱਲ ਤੇ ਇਹ ਆ ਨਾ ਕਿ ਦੇਖੋ ਇਹ ਜਿਹੜੀ ਧਮਕੀ ਆਈ ਆ ਉਹ ਆਈ ਆ ਬਿਕਰਮ ਬਰਾੜ ਨੂੰ, ਜਿਹੜਾ ਕਿ ਉਸ ਟੀਮ ਨੂੰ ਲੀਡ ਕਰਦਾ ਪਿਆ ਸੀ। ਹਾਲਾਂਕਿ ਸੀਨੀਅਰ ਅਫਸਰ ਹੋਰ ਨਾਲ ਦੱਸੇ ਜਾਂਦੇ ਆ, ਪਰ ਇਨਕਾਊਂਟਰ ਵਾਲੀ ਟੀਮ ਨੂੰ ਉਹੀ ਲੀਡ ਕਰਦਾ ਪਿਆ ਸੀਗਾ। ਤਾਂ ਜਦੋਂ ਬਿਕਰਮ ਬਰਾੜ ਨੂੰ ਸਿੱਧੀ ਧਮਕੀ ਮਿਲਦੀ ਹੈ, ਉਹ ਤੋਂ 23-24 ਘੰਟਿਆਂ ਬਾਅਦ ਹੀ
ਇਹ ਸਾਰਾ ਪਰਦਾਫਾਸ਼ ਹੋ ਜਾਂਦਾ ਕਿ ਕਿਹੜਾ ਪੇਜ ਕੌਣ ਚਲਾ ਰਿਹਾ ਸੀ, ਕਿਹੜਾ ਪੇਜ ਕੌਣ ਚਲਾ ਰਿਹਾ ਸੀ। ਜਦ ਕਿ ਪਿਛਲੇ 3 ਸਾਲਾਂ ਤੋਂ ਇੱਥੇ ਲਲਕਾਰੇ ਵੀ ਵੱਜਦੇ ਪਏ ਸੀ, ਇਹਨਾਂ ਪੇਜਾਂ ਤੇ ਜ਼ਿੰਮੇਵਾਰੀਆਂ ਵੀ ਲਈਆਂ ਜਾ ਰਹੀਆਂ ਸੀ, ਇਹਨਾਂ ਪੇਜਾਂ ਤੋਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸੀ। ਇੱਥੋਂ ਤੱਕ ਵੀ ਸਾਨੂੰ ਖਬਰਾਂ ਮਿਲਦੀਆਂ ਰਹੀਆਂ ਕਿ ਇਹ ਮੈਸੇਜ ਕਰਕੇ ਵਸੂਲੀਆਂ ਵੀ ਲੈ ਜਾਂਦੇ ਰਹੇ ਆ। ਦੇਖ ਲਓ। ਸੋ ਇਹ ਸਾਰਾ ਕੁਝ ਚੱਲਦਾ ਰਿਹਾ। ਜਦੋਂ ਇਹਨਾਂ ਦੇ ਇੰਸਪੈਕਟਰ ਨੂੰ ਧਮਕੀ ਮਿਲੀ ਤੇ ਦਿਨ ਇਹਨਾਂ ਨੇ 2 ਨਹੀਂ ਪੈਣ ਦਿੱਤੇ, ਬੰਦੇ ਸਾਰੇ ਕੱਢ ਲਏ ਕਿ ਆਹ ਪੇਜ ਚਲਾਉਂਦਾ ਸੀ, ਆਹ ਪੇਜ ਚਲਾਉਂਦਾ ਸੀਗਾ। ਖੈਰ ਦੂਜਿਆਂ ਦੀ ਮੱਤ ਆ, ਦੂਜਿਆਂ ਨੂੰ ਅਕਲ ਆ ਜਾਣੀ ਚਾਹੀਦੀ ਹੈ। ਜਿਹੜੇ ਲੋਕ ਇਹਨਾਂ ਨੂੰ ਫੋਲੋ ਕਰਦੇ ਇਹੋ ਜਿਹੇ ਬੰਦਿਆਂ ਨੂੰ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਧਮਾਕੇ ਵਾਲੇ ਨਿਕਲ ਜਾਂਦੇ ਆ ਜਾਂ ਧਮਾਕੇ ਵਾਲੇ ਪਾਰ ਬੋਲ ਜਾਂਦੇ ਆ, ਆਹ ਧਮਕੀ ਵਾਲੇ ਫਸ ਜਾਂਦੇ ਜੇ। ਨਵਾਂ ਮੁਹਾਵਰਾ ਘੜ ਸਕਦੇ ਆ, ਜਿਵੇਂ ਆਂਦੇ ਸੀ ਨਾ ਕਿ ਖਰਬੂਜਿਆਂ ਵਾਲੇ ਨਿਕਲ ਜਾਂਦੇ ਆ, ਛਿਲੜਾ ਵਾਲੇ ਫਸ ਜਾਂਦੇ ਆ। ਸੋ ਅਸੀਂ ਕਹਿ ਸਕਦੇ ਹਾਂ ਧਮਾਕਿਆਂ ਵਾਲੇ ਨਿਕਲ ਜਾਂਦੇ ਆ, ਧਮਕੀਆਂ ਵਾਲੇ ਫਸ ਜਾਂਦੇ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਤੇ ਜਾਣ ਤੋਂ ਪਹਿਲਾਂ ਇੱਕ ਬ੍ਰੇਕਿੰਗ ਨਿਊਜ਼ ਜਿਹੜੇ ਦਿੰਦੇ ਜਾਈਏ, ਜਿਹੜੀ ਇਸ ਤੋਂ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਸੀ ਵੀ ਇੱਕ ਜਿਹੜੀ ਟ੍ਰੇਨ ਦਾ ਐਕਸੀਡੈਂਟ ਹੋਇਆ, ਜਿਸ ਦੇ ਵਿੱਚ ਕੁਛ ਜਿਹੜੇ ਰਿਪਬਲਿਕਨ ਪਾਰਟੀ ਦੇ ਲਾਅ ਮੇਕਰਸ ਜਾ ਰਹੇ ਸੀਗੇ ਵਰਜੀਨੀਆ ਨੂੰ, ਜਿਸ ਦੇ ਵਿੱਚ ਹਾਊਸ ਦੇ ਜਿਹੜੇ ਸਪੀਕਰ ਪੌਲ ਰਾਇਨ ਵੀ ਮੌਜੂਦ ਸੀ। ਉਹ ਦੀ ਟ੍ਰੇਨ ਜਿਹੜੀ ਚਾਰਟਰ ਟ੍ਰੇਨ, ਉਹਦਾ ਐਕਸੀਡੈਂਟ ਹੋਇਆ ਸੀਗਾ ਇੱਕ ਜਿਹੜੇ ਆ ਟਰੈਸ਼ ਟਰੱਕ ਦੇ ਨਾਲ। ਉਸ ਦੇ ਵਿੱਚ ਇੱਕ ਜਾਣੇ ਦੇ ਮਾਰੇ ਜਾਣ ਦੀ ਜਿਹੜੀ ਖਬਰ ਆ ਉਹ ਆਈ ਆ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸਾਰਾ ਹਕਬੀ ਸੈਂਡਰਸ ਨੇ ਇਸ ਖਬਰ ਦੀ ਜਿਹੜੀ ਉਹ ਪੁਸ਼ਟੀ ਕੀਤੀ ਆ। ਕਿਸੇ ਵੀ ਕਾਂਗਰਸ ਮੈਂਬਰ ਤੇ ਉਹਨਾਂ ਦੇ ਸਟਾਫ ਨੂੰ ਸੀਰੀਅਸ ਇੰਜਰੀਜ਼ ਨਹੀਂ ਆ। ਇੱਕ ਜਾਣੇ ਦੀ ਮੌਤ ਹੋਈ ਆ, ਉਸ ਦੀ ਆਈਡੈਂਟੀਫਿਕੇਸ਼ਨ ਅਜੇ ਜਿਹੜੀ ਆ ਉਹ ਰਿਲੀਜ਼ ਜਿਹੜੀ ਉਹ ਨਹੀਂ ਕੀਤੀ ਗਈ। ਸੋ ਇਹ ਲੇਟੈਸਟ ਜਿਹੜੀ ਉਸ ਖਬਰ ਦੇ ਵਿੱਚੋਂ ਬ੍ਰੇਕਿੰਗ ਨਿਊਜ਼ ਜਿਹੜੀ ਆ ਉਹ ਆ ਰਹੀ ਆ। ਜੋ ਵੀ ਹੋਰ ਜਾਣਕਾਰੀਆਂ ਹੋਈਆਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਆਪਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਰਹਾਂਗੇ। ਹੁਣ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਨਿੱਘੀ ਜਾਈ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।